ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਜਾਂ ਹੋਰ ਹਿੱਸਿਆਂ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਨਦੀਪ ਸਿੰਘ ਜੀ ਸੈਨੋਜੇ ਤੋਂ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਬੀਸਲਾ ਪਰਿਵਾਰ ਫਰਜ਼ਨੋ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਵਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ। 4082725000 ਇਹਨਾਂ ਦਾ ਫੋਨ ਨੰਬਰ ਹੈ। ਇਸ 'ਤੇ ਕਾਲ ਕਰਕੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ, ਲੈ ਸਕਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਗੱਲ ਕਰਦੇ ਹਾਂ ਕਿਸਾਨ ਸੰਘਰਸ਼ ਦੀ। ਅੱਜ ਗੱਲਾਂ ਬਾਤਾਂ ਕਈ ਗੇੜਾਂ ਦੇ ਵਿੱਚ ਹੋ ਗਈਆਂ। ਹੁਣ ਅਗਲੇ ਗੇੜ ਦੀ ਜਿਹੜੀ ਗੱਲਬਾਤ ਆ ਉਹ ਅੱਜ ਹੋਵੇਗੀ। ਦੇਖੋ, ਇਸ ਤਰ੍ਹਾਂ ਹੈ ਕਿ ਮਿੰਟ ਦੀ ਜਿਹੜੀ ਜਾਣਕਾਰੀ ਹੈ, ਸਥਿਤੀ ਹੈ ਜਿਹੜੀ ਉਹ ਬਦਲ ਰਹੀ ਹੈ ਹਰ ਮਿੰਟ ਦੇ ਉੱਤੇ। ਇਸ ਵੇਲੇ ਕਈ ਮੁਹਾਜ਼ਾਂ ਦੇ ਉੱਤੇ ਜਿਹੜੇ ਕਿਸਾਨ ਆਗੂ ਨੇ ਉਹ ਲੜ ਰਹੇ ਆ। ਦੋ ਵੱਡੇ ਮੁਹਾਜ਼ ਜਿਹੜੇ ਖੁੱਲੇ ਹੋਏ ਆ, ਉਹ ਤਾਂ ਕੇਂਦਰ ਦੀ ਸਰਕਾਰ ਦੇ ਨਾਲ ਗੱਲਬਾਤ ਹੈ। ਦੂਜਾ ਜਿਹੜਾ ਜੀ ਪੁਲਿਸ ਦੇ ਨਾਲ ਗੱਲਬਾਤ 26 ਜਨਵਰੀ ਨੂੰ ਜਿਹੜਾ ਉਹ ਲੈ ਕੇ। ਕੱਲ ਜਿਹੜੀ ਉਹ ਗੱਲਬਾਤ ਪੁਲਿਸ ਦੇ ਨਾਲ ਕਿਸੇ ਸਿਰੇ ਨਹੀਂ ਜਿਹੜਾ ਉਹ ਲੱਗੀ। ਇਹ ਮੀਟਿੰਗ ਕਰਨ ਤੋਂ ਬਾਅਦ ਫਿਰ ਦੂਸਰੀ ਮੀਟਿੰਗ ਜਿਹੜੀ ਸ਼ੁਰੂ ਹੋ ਗਈ, ਜਿਹੜੀ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਚਲੋ 1.5-2 ਸਾਲ ਵਾਸਤੇ ਜਿਹੜੇ ਇਹ ਖੇਤੀ ਕਾਨੂੰਨ ਨੇ ਇਹਨਾਂ ਨੂੰ ਰੱਦ ਕਰ ਦਿੰਦੇ ਆ ਤੇ ਇੱਕ ਕਮੇਟੀ ਜਿਹੜੀ ਉਹ ਬਣਾ ਦਿੰਦੇ ਆ। ਬਹੁਤ ਲੰਬੀ ਚੱਲੀ ਹੈ ਮੀਟਿੰਗ, ਕਰੀਬ 8 ਘੰਟੇ। 8 ਘੰਟਿਆਂ ਦੀ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਜੀ ਉਹ ਫੈਸਲਾ ਲਿਆ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਸੁਝਾਇਆ ਗਿਆ ਇਹ ਸੁਝਾਓ ਉਹ ਰੱਦ ਕਰ ਦੇ, ਔਰ ਇਹ ਗੱਲ ਕਹੀ ਕਿ ਬਿਨਾਂ ਕਾਨੂੰਨ ਰੱਦ ਕਰਵਾਏ ਤੋਂ ਵਾਪਸ ਜਿਹੜਾ ਉਹ ਨਹੀਂ ਮੁੜਨਗੇ। ਸ਼ਹੀਦੀਆਂ ਪਾਉਣ ਵਾਲੇ 147 ਜਿਹੜੇ ਕਿਸਾਨ ਸੀ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਔਰ ਕਿਉਂਕਿ ਇਹ ਹੁੰਦਾ ਕਿ ਜਦੋਂ ਮੀਟਿੰਗ ਹੋ ਕੇ ਨਿਕਲਦੀ ਆ ਤੇ ਬਾਹਰ ਬਹੁਤ ਵੱਡੀ ਗਿਣਤੀ ਦੇ ਵਿੱਚ ਮੀਡੀਆ ਜਿਹੜਾ ਉਹ ਖੜਾ ਹੁੰਦਾ, ਕੈਮਰਿਆਂ ਦੇ ਮਾਈਕ ਜਿਹੜੇ ਜੀ ਉਹ ਲੈ ਕੇ। ਤੋ ਇਹ ਮੀਟਿੰਗ ਤੋਂ ਦੇ ਅੰਦਰ ਜਿਹੜਾ ਜੀ ਇਹ ਕੀਤਾ ਗਿਆ ਕਿ ਜਿਹੜੇ ਆਗੂ ਨੇ ਉਹ ਵੱਖੋ ਵੱਖਰੀਆਂ ਗੱਲਾਂ ਨਹੀਂ ਕਰਨਗੇ। ਇਹਦੇ ਉੱਤੇ ਅਮਲ ਕਰਦਿਆਂ ਕਿਸੇ ਵੀ ਆਗੂ ਨੇ ਜਿਹੜਾ ਜੀ ਇਹ ਗੱਲ ਕਹੀ ਕਿ ਜੋ ਕੁਛ ਬਾਹਰ ਆ ਕੇ ਮੇਨ ਆਗੂਆਂ ਨੇ ਬੋਲ ਦਿੱਤਾ ਬਸ ਉਹੀ ਆ, ਉਸ ਤੋਂ ਬਾਅਦ ਅਸੀਂ ਅਗਲੀ ਗੱਲ ਜਿਹੜੀ ਜੀ ਉਹ ਨਹੀਂ ਕਰਨੀ। ਵੀ ਸਰਬਸੰਮਤੀ ਨਾਲ ਫੈਸਲਾ ਲਿਆ। ਸਾਂਝੇ ਮੋਰਚੇ ਦੀ ਮੀਟਿੰਗ ਨੇ ਤੇ ਉਹੀ ਸਭ ਨੇ ਜਿਹੜਾ ਜੀ ਇੰਨੀ ਗੱਲ ਹੀ ਕਹਿਣੀ ਹੈ ਕਿ ਅਸੀਂ ਕੇਂਦਰ ਦੀ ਸਰਕਾਰ ਜਿਹੜੀ ਆ ਉਹਦਾ ਇਹ ਸੁਝਾਅ ਰੱਦ ਕਰਦੇ ਆ ਤੇ ਇਹ ਕਹਿੰਦੇ ਆ ਕਿ ਉਹ ਕਾਨੂੰਨਾਂ ਨੂੰ ਵਾਪਸ ਜਿਹੜਾ ਉਹ ਲਵੇ। ਇਹ ਇਕਜੁੱਟਤਾ ਦਾ ਪ੍ਰਗਟਾਵਾ ਜਿਹੜਾ ਸੀਗਾ ਉਹ ਕਿਸਾਨ ਆਗੂਆਂ ਨੇ ਇੱਕ ਵਾਰੀ ਫੇਰ ਬੜੀ ਦ੍ਰਿੜਤਾ ਦੇ ਨਾਲ ਕੱਲ ਵਿਖਾਇਆ। ਜਦੋਂ ਇਹ ਜਿਹੜਾ ਜੀ ਬਾਹਰ ਆ ਕੇ ਇਹ ਗੱਲ ਬਾਹਰ ਆਈ ਤੇ ਨਾਲ ਦੀ ਨਾਲ ਜਿਹੜੀਆਂ ਕੇਂਦਰ ਦੀ ਸਰਕਾਰ ਦੀਆਂ ਮੀਟਿੰਗਾਂ ਸੀਗੀਆਂ ਉਹ ਸਟਾਰਟ ਹੋ ਗਈ। ਤੁਸੀਂ ਇਹ ਕਰੋ ਪਾੜਨ ਦੇ ਯਤਨ, ਫੁੱਟ ਪਾਉਣ ਦੇ ਯਤਨ ਜਿਹੜੇ ਉਹ ਬੜੇ ਕੀਤੇ ਗਏ, ਪਰ ਪੇਚਾ ਜਿਹੜਾ ਜੀ ਉਹ ਉਹਨਾਂ ਸੁਹਿਰਦ ਲੀਡਰਸ਼ਿਪ ਦੇ ਨਾਲ ਪੈ ਗਿਆ, ਜਿਹੜੀ ਕਿ ਸਰਕਾਰ ਤੋਂ ਕਈ ਸਟੈਪ ਅੱਗੇ ਚੱਲ ਰਹੀ ਹੈ। ਜਿਉਂ ਇਹ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਅੱਜ ਜਿਹੜੀ ਮੀਟਿੰਗ ਹੋਊਗੀ ਦੁਪਹਿਰ ਵੇਲੇ ਇਹ ਮੀਟਿੰਗ ਹੋਣੀ ਹੈ, ਉਹਦੇ ਵਿੱਚ ਕੇਂਦਰ ਦੀ ਸਰਕਾਰ ਅਗਲਾ ਜਿਹੜਾ ਜੀ ਉਹ ਪੱਤਾ ਕੀ ਖੇਡਦੀ ਹੈ। ਕਿਉਂਕਿ ਕੇਂਦਰ ਦੀ ਸਰਕਾਰ ਨੇ ਬਾਲ ਜਿਹੜੀ ਹੈ ਜੀ ਉਹ ਸੁੱਟੀ ਕਿਸਾਨਾਂ ਦੇ ਖੇਮੇ 'ਚ ਵੀ ਵੇਖੋ ਭਲਾ ਕਿੱਧਰ ਨੂੰ ਜਾਂਦੀ ਹੈ। ਕਿੰਨੀਆਂ ਕੁ ਜਥੇਬੰਦੀਆਂ ਇਹ ਗੱਲ ਕਹਿੰਦੀਆਂ ਨੇ ਵੀ ਜੋ ਮਿਲਦਾ ਉਹ ਲੈ ਲਓ, ਵੀ ਰੱਦ ਕਰਾ ਲਓ, ਹਾਲ ਦੀ ਘੜੀ ਮੁੜ ਕੇ ਕਿਹਨੇ ਪੁੱਛਣਾ। ਕਿਸਾਨਾਂ ਨੇ ਉਲਟਾ ਜਿਹੜਾ ਜੀ ਫੇਰ ਇੱਕ ਵਾਰੀ ਗੇਂਦ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਪਾਲੇ 'ਚ ਸੁੱਟ ਦਿੱਤੀ ਹੈ ਵੀ ਅਸੀਂ ਨਹੀਂ ਮੁੜਦੇ ਬਿਨਾਂ ਜਿਹੜਾ ਉਹ ਰੱਦ ਕਰਵਾਏ ਤੋਂ। ਅੱਜ ਦੀ ਜਿਹੜੀ ਮੀਟਿੰਗ ਆ ਉਹ ਤਾਂ ਗੱਲ ਉੱਥੇ ਖਤਮ ਹੋ ਗਈ ਸਮਝੋ, 1.5 ਤੋਂ 2 ਸਾਲ ਵਾਲੀ। ਇਹ ਤੋਂ ਅੱਗੇ ਕੇਂਦਰ ਦੀ ਸਰਕਾਰ ਕਿੱਧਰ ਨੂੰ ਜਿਹੜਾ ਜੀ ਉਹ ਤੁਰਦੀ ਹੈ। ਵਕਤ ਜਿਹੜਾ ਉਹ ਕੇਂਦਰ ਦੀ ਸਰਕਾਰ ਨੂੰ ਪਿਆ ਹੋਇਆ, ਵਕਤ ਤੇ ਅੰਦਰੋਂ ਅੰਦਰੀ ਬਹੁਤ ਪਿਆ ਹੋਇਆ ਜੀ ਉਹਨਾਂ ਨੂੰ। ਅੱਗੇ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਟਰੈਕਟਰ ਪਰੇਡ ਦੇ ਲਈ ਕਿਸਾਨਾਂ ਦੀ ਲਾਮਬੰਦੀ। ਦੇਖੋ, ਇੱਕ ਤਾਂ ਜਿਹੜੇ ਦਿੱਲੀ ਪੁਲਿਸ ਨਾਲ ਮੈਂ ਤੁਹਾਨੂੰ ਦੱਸਿਆ ਕਿ ਗੱਲਬਾਤ ਕਿਸੇ ਪਾਸੇ ਨਹੀਂ ਲੱਗੀ। ਜਿਹੜੀ ਦਿੱਲੀ ਦੇ ਅੰਦਰ ਜਿਹੜੀ ਆਊਟਰ ਰਿੰਗ ਰੋਡ ਹੈ ਉਹਦੇ ਉੱਤੇ ਟਰੈਕਟਰ ਮਾਰਚ ਕੱਢਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਪੁਲਿਸ ਕਹਿੰਦੀ, ਕਿਉਂਕਿ ਇਹ ਸੁਰੱਖਿਆ ਪੱਖੋਂ ਬਹੁਤ ਸੰਵੇਦਨਸ਼ੀਲ ਹੈ। ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਇਹ ਗੱਲਬਾਤ ਜਿਹੜੀ ਹੋਈ ਦੂਜੇ ਗੇੜ ਦੀ। ਅੱਜ ਤੀਜੇ ਗੇੜ ਦੀ ਗੱਲਬਾਤ ਹੋਊਗੀ। ਇਹ ਉਦੋਂ ਹੋਊਗੀ ਜਦੋਂ ਇੱਥੇ ਭਾਰਤ ਦੀ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਸਮਾਪਤ ਹੋ। ਮਤਲਬ ਇੱਕ ਗੱਲਬਾਤ ਤੋਂ ਬਾਅਦ ਦੂਜੀ ਗੱਲਬਾਤ ਦੇ ਵਿੱਚ ਕਿਸਾਨ ਜਿਹੜੇ ਆ ਉਹ ਜਾਣਗੇ। ਉਧਰ
ਜਿਹੜੀ ਲਾਮਬੰਦੀ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਹੋ ਰਹੀ ਹੈ। ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਰਾਜਸਥਾਨ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜੇ ਦੀ ਉਹ ਟਰੈਕਟਰ ਰੈਲੀਆਂ ਨਿਕਲ ਰਹੀਆਂ ਨੇ। ਔਰ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ 1245 ਪਿੰਡਾਂ ਦੇ ਵਿੱਚ ਮਸ਼ਕਾਂ ਕੀਤੀਆਂ ਗਈਆਂ। ਕੱਲ੍ਹ ਟ੍ਰੇਨਿੰਗ ਦਿੱਤੀ ਗਈ ਕਿ ਟਰੈਕਟਰ ਰੈਲੀ ਦੇ ਵਿੱਚ ਪਾਰਟੀਸਪੇਟ ਕਿਵੇਂ ਕਰਨਾ, ਜਾਬਤਾ ਕਿਵੇਂ ਕਾਇਮ ਜਿਹੜਾ ਉਹ ਰੱਖਣਾ, ਕਿੰਨੇ ਡਿਸਟੈਂਸ ਦੇ ਉੱਤੇ ਟਰੈਕਟਰ ਜਿਹੜੇ ਆ ਉਹ ਚਲਾਉਣੇ ਆ, ਕਿੰਨੀ ਸਪੀਡ ਦੇ ਉੱਤੇ ਟਰੈਕਟਰ ਜਿਹੜੇ ਆ ਉਹ ਚਲਾਉਣੇ ਆ। ਇਹਦੀਆਂ ਜਿਹੜੀਆਂ ਰਿਹਰਸਲਾਂ ਨੇ ਉਹ ਥਾਂ ਥਾਂ ਦੇ ਉੱਤੇ ਪਿੰਡਾਂ ਦੇ ਵਿੱਚ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਰਾਜਧਾਨੀ ਦੇ ਵਿੱਚ ਦੇਸ਼ ਦੇ ਕਿਸਾਨਾਂ ਦਾ ਜਿਹੜਾ ਇਹ ਟਰੈਕਟਰ ਮਾਰਚ ਹੈ, ਉਹਨੇ ਇੱਕ ਬਹੁਤ ਵੱਡਾ ਜੋਸ਼ ਜਿਹੜਾ ਉਹ ਭਰਿਆ ਕਿਸਾਨਾਂ ਦੇ ਵਿੱਚ। ਹਾਲਾਤ ਇਹ ਨੇ ਕਿ ਬਹੁਤ ਸਾਰੇ ਸਵਾਲ ਵੀ ਪਹਿਲਾਂ ਆਉਂਦੇ ਸੀਗੇ, ਗੱਲ ਵੀ ਜਿਹੜੀ ਹੁੰਦੀ ਸੀਗੀ ਕਿ ਕਿੰਨੇ ਕੁ ਦਿਨ ਕਿਤੇ ਬਹਿ ਲੈਣਗੇ, ਲੋਕ ਮੁੜਨੇ ਸ਼ੁਰੂ ਹੋ ਜਾਣੇ ਆ। ਬੜੀਆਂ ਸਾਰੀਆਂ ਝੂਠੀਆਂ ਵੀਡੀਓ ਜਿਹੜੀਆਂ ਸੀਗੀਆਂ ਉਹ ਚਲਾਈਆਂ ਗਈਆਂ ਵੀ ਆਹ ਦੇਖੋ ਜੀ, ਆਹ ਸੜਕ ਸਾਰੀ ਖਾਲੀ ਹੋ ਗਈ ਆ, ਇਹ ਭਰੀ ਹੋਈ ਸੀ, ਲੋਕ ਪਿੰਡਾਂ ਨੂੰ ਮੁੜ ਗਏ। ਔਰ ਇਹ ਕਹਿੰਦੇ ਕਿ ਜੀ ਹੁਣ ਇੱਥੇ ਤਾਂ ਉਹੀ ਲੋਕ ਰਹਿ ਗਏ ਜਿਨ੍ਹਾਂ ਨੇ ਇਲੈਕਸ਼ਨਾਂ ਲੜਨੀਆਂ ਨੇ। ਅਜਿਹੀਆਂ ਵੀਡੀਓਜ਼ ਵੀ ਚਲਾਈਆਂ ਗਈਆਂ ਝੂਠੀਆਂ ਬਣਾ ਕੇ। 2 ਮਹੀਨੇ ਹੋਣ ਲੱਗੇ ਆ, ਕੋਈ ਜੋਸ਼ ਦੇ ਵਿੱਚ ਜਿਹੜੀ ਦੀ ਉਹ ਕਮੀ ਨਹੀਂ ਹੈ। ਗਰਾਊਂਡ ਰਿਐਲਿਟੀ ਜਿਹੜੀ ਦੀ ਉਹ ਇਹ ਕਹਿੰਦੀ ਹੈ ਕਿ ਕਿਲੋਮੀਟਰਾਂ ਤੱਕ ਸਾਰੇ ਬਾਰਡਰਾਂ ਦੇ ਉੱਤੇ, ਚਾਹੇ ਉਹ ਸਿੰਘੂ ਬਾਰਡਰ ਹੈ ਜਿੱਥੇ ਸਭ ਤੋਂ ਵੱਡਾ ਇਕੱਠ ਹੈ, ਟਿੱਕਰੀ ਬਾਰਡਰ ਹੈ ਜਿੱਥੇ ਸਭ ਤੋਂ ਵੱਡਾ ਇਕੱਠ ਹੈ, ਉਸ ਤੋਂ ਬਾਅਦ ਆ ਜਾਂਦੇ ਜੀ ਗਾਜ਼ੀਪੁਰ ਵਾਲਾ, ਸ਼ਾਹਜਹਾਂਪੁਰ, ਪਲਵਲ ਵਾਲਾ ਜਿਹੜਾ ਵੀ ਉਹ ਏਰੀਆ, ਉੱਥੇ ਲਗਾਤਾਰ ਇਕੱਠ ਜਿਹੜੇ ਆ ਉਹ ਵੱਧਦੇ ਤੁਰੇ ਜਾ ਰਹੇ ਆ। ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਤੇ ਖਾਪ ਪੰਚਾਇਤਾਂ ਜਿਹੜੀਆਂ ਉਹਨਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਦੇ ਵਿੱਚ ਕੱਢੀ ਜਾਣ ਵਾਲੀ ਕਿਸਾਨ ਟਰੈਕਟਰ ਪਰੇਡ ਦੀਆਂ ਤਿਆਰੀਆਂ ਜਿਹੜੀਆਂ ਦੀ ਉਹ ਖਿੱਚੀਆਂ ਨੇ। ਕੌਮੀ ਝੰਡਾ, ਤਿਰੰਗਾ ਝੰਡਾ ਜਿਹੜਾ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਦਾ ਝੰਡਾ, ਇਹ 2 ਝੰਡੇ ਲਾਉਣ ਦਾ ਸੱਦਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨਾਂ ਨੂੰ ਦਿੱਤਾ। ਟਰੈਕਟਰ ਜਿਹੜੇ ਜੀ ਉਹ ਸ਼ਿੰਗਾਰੇ ਜਾ ਰਹੇ ਆ ਇਹਨਾਂ ਝੰਡਿਆਂ ਦੇ ਨਾਲ, ਔਰ ਸਖਤੀ ਦੇ ਨਾਲ ਮਨਾ ਕੀਤਾ ਗਿਆ ਕਿ ਕਿਸੇ ਸਿਆਸੀ ਪਾਰਟੀ ਦਾ ਕੋਈ ਝੰਡਾ ਜਿਹੜਾ ਉਹ ਨਹੀਂ ਲੱਗੂਗਾ, ਸਿਆਸੀ ਪਾਰਟੀ ਦਾ। ਔਰ ਜਿਹਦੇ ਤੋਂ ਕਿਉਂਕਿ ਉਹ ਮੁਸ਼ਕਲ ਜਿਹੜੀ ਉਹ ਖੜੀ ਹੋ ਸਕਦੀ ਹੈ, ਔਰ ਕਿਸਾਨ ਉਹਦੇ ਉੱਤੇ ਫੁੱਲ ਚੜਾ ਰਹੇ ਆ ਉਸ ਚੀਜ਼ ਦੇ ਉੱਤੇ। ਹਰਿਆਣੇ ਦੀ ਸਰਕਾਰ ਨੇ ਪੁਲਿਸ ਮੁਲਾਜ਼ਮਾਂ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ। ਔਰ ਜੀਂਦ ਦਾ ਖਟਕੜ ਜਿਹੜਾ ਟੋਲ ਪਲਾਜ਼ਾ ਹੈ, ਉੱਥੇ 1000 ਤੋਂ ਵੱਧ ਜਿਹੜਾ ਟਰੈਕਟਰਾਂ ਦਾ ਪਹਿਲਾ ਕਾਫਲਾ ਜਿਹੜਾ ਦੀ ਉਹ ਦਿੱਲੀ ਵੱਲ ਨੂੰ ਹੋ ਤੁਰਿਆ। ਪੰਜਾਬ ਦੇ ਵਿੱਚੋਂ ਮਾਝੇ ਦੇ ਖੇਤਰ ਤੋਂ ਜਿਹੜਾ ਦੀ ਉਹ ਕੱਲ੍ਹ ਦੇ ਕਾਫਲੇ ਤੁਰੇ ਆ, ਕਿਉਂਕਿ ਉਹਨਾਂ ਨੂੰ ਦੂਰ ਪੈਂਦਾ। ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜਾ ਦੀ ਉਹ ਕਾਫਲੇ ਤੁਰਨਗੇ। ਭਲਕੇ 23 ਤਰੀਕ ਤੋਂ ਜਿਹੜੇ ਦੀ ਇਹ ਵੱਡੇ ਕਾਫਲੇ ਦਿੱਲੀ ਵੱਲ ਨੂੰ ਜਾਣਗੇ। ਕਿੰਨਾ ਟਰੈਕਟਰ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਚਫੇਰਿਓਂ ਆ ਜਾਂਦਾ, ਇਹਦੀ ਕੋਈ ਗਿਣਤੀ ਮਿਣਤੀ ਜਿਹੜੀ ਦੀ ਉਹ ਕਰ ਸਕਣੀ ਔਖੀ ਆ, ਕਿਉਂਕਿ ਗਿਣਤੀਆਂ ਇੱਕ ਲੈਵਲ ਤੱਕ ਹੁੰਦੀਆਂ ਨੇ, ਉਸ ਤੋਂ ਬਾਅਦ ਫਿਰ ਗਿਣਤੀ ਮਿਣਤੀ ਜਿਹੜੀ ਦੀ ਉਹ ਨਹੀਂ ਰਹਿ ਜਾਂਦੀ। ਇਹ ਜਿਹੜੀ ਕਿਸਾਨ ਟਰੈਕਟਰ ਪਰੇਡ ਆ, ਪਹਿਲਾਂ ਜਿਹੜੀ ਸਰਕਾਰ ਸੀ ਉਹਨੇ ਇਹਨੂੰ ਲਿਆ ਹਲਕੇ 'ਚ ਵੀ ਗੱਲ ਹੀ ਕੋਈ ਨਹੀਂ, ਕੀ ਕਿਤੇ ਹੋ ਚੱਲਿਆ, ਸੁਪਰੀਮ ਕੋਰਟ ਨੇ ਇਹਦੇ ਤੇ ਪਾਬੰਦੀ ਲਾ ਦੇਣੀ ਹੈ ਤੇ ਅੱਗੋਂ ਫਿਰ ਪਾਣੀ ਦੀਆਂ ਜਿਹੜੀਆਂ ਦੀ ਉਹ ਮਸ਼ਕਾਂ ਸਾਡੇ ਕੋਲੇ ਹੈਗੀਆਂ ਨੇ ਕਿਸਾਨਾਂ ਦੇ ਉੱਤੇ ਸੁੱਟਣ ਦੇ ਵਾਸਤੇ। ਸੁਪਰੀਮ ਕੋਰਟ ਪਿਛਾਂਹ ਹਟ ਗਏ ਔਰ ਇਹ ਕਿਹਾ ਕਿ ਦਿੱਲੀ ਦੀ ਪੁਲਿਸ ਜਿਹੜੀ ਹੈ ਜੀ ਉਹ ਵੇਖੇ। ਜਦੋਂ ਦਿੱਲੀ ਦੀ ਪੁਲਿਸ ਜਿਹੜੀ ਸੀ ਉਹ ਮੀਟਿੰਗਾਂ ਜਿਹੜੀਆਂ ਕਰ ਰਹੀ ਹੈ ਕਿਸਾਨਾਂ ਦੇ ਨਾਲ, ਉਹ ਆਪਣੀ ਗੱਲ ਦੇ ਉੱਤੇ ਅੜੇ ਹੋਏ ਆ ਕਿ ਅਸੀਂ ਨਹੀਂ ਇਹ ਤਸ ਤੋਂ ਮਸ ਨਹੀਂ ਹੁੰਦੇ ਭੋਰਾ ਵੀ 26 ਤਰੀਕ ਨੂੰ ਇਹ ਪਰੇਡ ਤਾਂ ਕਰਾਂਗੇ। ਔਰ ਇਹ ਬਹੁਤ ਸਪਸ਼ਟ ਲਫ਼ਜ਼ਾਂ ਦੇ ਵਿੱਚ ਜਿਹੜਾ ਵੀ ਉਹ ਕਿਸਾਨ ਆਗੂਆਂ ਨੇ ਕਹਿ ਦਿੱਤਾ। ਇਹ ਉਹਨਾਂ ਲੋਕਾਂ ਦੇ ਵਾਸਤੇ ਵੀ ਮੈਸੇਜ ਹੋਊਗਾ ਜੀ ਜਿਨ੍ਹਾਂ ਨੇ ਧਮੱਚੜ ਪਾ ਦਿੱਤਾ ਸੀ ਕੁਝ ਦਿਨ ਪਹਿਲਾਂ। ਇਹ ਡਰ ਗਏ, ਇਹ ਡਰਪੋਕ ਨੇ, ਇਹ ਫੈਸਲਾ ਨਹੀਂ ਲੈ ਸਕਦੇ, ਇਹਨਾਂ ਤੋਂ ਫੈਸਲਾ ਨਹੀਂ ਲਿਆ ਜਾਣਾ, ਗਦਾਰ ਤੱਕ ਜਿਹੜਾ ਵੀ ਉਹ ਕਹਿ ਦਿੱਤਾ। ਉਹਨਾਂ ਲੋਕਾਂ ਨੂੰ ਹੁਣ ਆਪਣੀ ਅਕਲ ਨੂੰ ਹੱਥ ਜਿਹੜਾ ਵੀ ਉਹ ਜ਼ਰੂਰ ਮਾਰਨਾ ਚਾਹੀਦਾ ਕਿ ਇਹ ਸਟ੍ਰੈਟਜੀ ਹੁੰਦੀ ਆ ਅੰਦੋਲਨਾਂ ਦੀ, ਜਿਸ ਸਟ੍ਰੈਟਜੀ ਦੇ ਤਹਿਤ ਲੀਡਰਸ਼ਿਪ ਜਿਹੜੀ ਹੈ ਉਹ ਚੱਲ ਰਹੀ ਆ, ਫੂਕ ਕੇ ਕਦਮ ਰੱਖ ਰਹੀ ਆ। ਔਰ ਇੰਨੀ ਪ੍ਰੋੜ ਸੋਚ ਜਿਹੜੀ ਹੈ ਜੀ ਉਹਦੀ ਸਾਹਮਣੇ ਆ ਰਹੀ ਹੈ, ਇੰਨੀ ਮੈਚੋਰਿਟੀ ਸਾਹਮਣੇ ਆ ਰਹੀ ਹੈ ਕਿ ਵੱਡੇ ਜਿਹੜੇ ਨੀਤੀ ਘਾੜੇ ਨੇ ਵਿਸ਼ਵ ਦੇ ਵਿੱਚ, ਉਹਨਾਂ ਦੀਆਂ ਉਂਗਲਾਂ ਵੀ ਮੂੰਹ ਦੇ ਵਿੱਚ ਜਿਹੜੀਆਂ ਦੀ ਉਹ ਪੈ ਗਈਆਂ ਕਿ ਅੰਦੋਲਨ ਏਦਾਂ ਵੀ ਚਲਾਏ ਜਾ ਸਕਦੇ। ਜੀ ਬਿਲਕੁਲ, ਇਸ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਗੀ। ਤੇ ਅੱਗੇ ਗੱਲ ਕਰਦੇ ਹਾਂ, ਜਿਸ ਤਰ੍ਹਾਂ ਤੁਸੀਂ ਹੁਣ ਝੰਡਿਆਂ ਦੀ ਗੱਲ ਕੀਤੀ ਆ, ਝੰਡਿਆਂ ਤੇ ਸਟਿੱਕਰਾਂ ਤੇ ਸ਼ਹਿਰਾਂ 'ਚ ਵੀ ਹੜ੍ਹ ਆਏ। ਦੇਖੋ ਇਸ ਤਰ੍ਹਾਂ ਹੈ ਕਿ ਬਹੁਤ ਸਾਰੇ ਲੋਕਾਂ ਨੇ ਇਹਨਾਂ ਜਿਹੜੇ ਅੰਦੋਲਨ ਹੋਏ ਨੇ, ਕਿਉਂਕਿ ਪੰਜਾਬ ਇਹਨਾਂ ਅੰਦੋਲਨਾਂ ਦੇ ਵਿੱਚ
ਮੋਹਰੀ ਰੋਲ ਜਿਹੜਾ ਉਹ ਅਦਾ ਕਰਦਾ ਰਿਹਾ। ਹਮੇਸ਼ਾ ਜਿਹੜਾ ਜੀ ਬੀਂਡੀ ਲੱਗਣਾ, ਕਹਿ ਲਓ ਕਿ ਬੀਂਡੀ ਲੱਗਦਾ ਰਿਹਾ ਪੰਜਾਬ। ਬਿਨਾਂ ਕਿਸੇ ਸ਼ੱਕ ਦੇ ਇਸ ਵੇਲੇ ਜਿਹੜਾ ਅੰਦੋਲਨ ਆ ਉਹ ਮੁਲਕ ਦੇ ਜਿਹੜਾ ਦੀ ਦਰਜਨ ਤੋਂ ਉੱਪਰ ਰਾਜਾਂ ਦੇ ਵਿੱਚ ਫੈਲਿਆ ਹੋਇਆ। ਉੜੀਸਾ ਤੋਂ ਆਉਂਦੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਘੇਰ ਕੇ ਉੱਤਰ ਪ੍ਰਦੇਸ਼ ਦੀ ਪੁਲਿਸ ਖੜੀ ਆ। ਉਹ ਕਹਿੰਦੇ ਆ ਕਿ ਤੁਸੀਂ ਪਹਿਲਾਂ ਰੂਟ ਉਹਨਾਂ ਦੇ ਬਾਰ-ਬਾਰ ਬਦਲੇ ਜਾ ਰਹੇ ਆ। ਜੇ ਰੂਟ ਜਿਹੜੇ ਉਹ ਬਦਲੇ ਨਾ ਹੁੰਦੇ ਹੁਣ ਨੂੰ ਇਹ ਦਿੱਲੀ ਪਹੁੰਚੇ ਹੁੰਦੇ। ਉੜੀਸਾ ਵਰਗੇ ਸੂਬੇ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਕਿਸਾਨ ਨੇ ਜਿਹੜੇ ਕਿ ਦਿੱਲੀ ਆਉਣਾ ਚਾਹੁੰਦੇ ਨੇ। ਉਹਨਾਂ ਬੱਸਾਂ ਨੂੰ ਰੋਕ ਕੇ ਇਹ ਕਿਹਾ ਜਾ ਰਿਹਾ ਕਿ ਤੁਸੀਂ ਪਹਿਲਾਂ ਆਗਰਾ ਜਾਓ, ਉਧਰ ਦੀ ਜਿਹੜਾ ਦੀ ਆਓ, ਤਾਂ ਕਿ 26 ਜਨਵਰੀ ਤੱਕ ਇਹ ਪਹੁੰਚ ਨਾ ਸਕਣ। ਉਹਨਾਂ ਨੂੰ ਥਾਂ-ਥਾਂ ਦੇ ਉੱਤੇ ਖਰਾਬ ਕੀਤਾ ਜਾ ਰਿਹਾ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਦੀ ਉਹ ਨੋਟਿਸ ਦਿੱਤੇ ਜਾ ਰਹੇ ਆ ਪੁਲਿਸ ਦੇ, 5 ਲੱਖ ਦੀ ਜ਼ਮਾਨਤ ਕਰਾਓ ਗੁੰਡਾ ਐਕਟ ਦੇ ਤਹਿਤ। ਕਿਸਾਨਾਂ ਨੂੰ ਨੋਟਿਸ ਗੁੰਡਾ ਐਕਟ ਦੇ ਤਹਿਤ, ਮਤਲਬ ਕਿ ਹਰ ਸੂਬੇ ਦੀ ਜਿਹੜੀ ਪੁਲਿਸ ਆ ਉਹ ਦਬਾਉਣ ਦੇ ਯਤਨਾਂ ਦੇ ਵਿੱਚ ਹੈ। ਪੰਜਾਬ ਦੇ ਵਿੱਚ ਜਿਹੜਾ ਇਸ ਅੰਦੋਲਨ ਨੂੰ ਲੈ ਕੇ ਮੇਲੇ ਵਰਗਾ ਮਾਹੌਲ ਜਿਹੜਾ ਜੀ ਉਹ ਬਣਦਾ ਜਾ ਰਿਹਾ। ਲੋਕਾਂ ਨੂੰ ਇੱਕ ਕਿਸਮ ਦੇ ਨਾਲ ਚਾਅ ਚੜੇ ਪਏ ਆ ਜੀ ਇਸ ਅੰਦੋਲਨ ਦੇ। ਔਰ ਕੱਲ ਕੋਈ ਗੱਲ ਕਰਦਾ ਸੀ ਇੱਕ ਸ਼ੋਅ ਦੇ ਉੱਤੇ ਕਿ ਤੁਸੀਂ ਵੀ ਇਹ ਅਪੀਲ ਕਰੋ ਲੋਕਾਂ ਨੂੰ, ਮੁੰਡਿਆਂ ਨੂੰ, ਕਿ ਉਹ ਜਿਹੜੇ ਟਰੈਕਟਰਾਂ ਦੇ ਬੋਨਟ ਦੇ ਉੱਤੇ ਕਿਉਂ ਬੈਠੇ ਨੇ, ਉਹਨਾਂ ਦੀ ਸੱਟ ਪੇਟ ਜਿਹੜੀ ਜੀ ਉਹ ਲੱਗ ਸਕਦੀ ਆ। ਮੈਂ ਉਦੋਂ ਇਹ ਗੱਲ ਕਹੀ ਸੀ ਵੀ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੂੰ ਅਸੀਂ ਚਿੱਟੇ ਦੇ ਢੇਰ ਤੇ ਬੈਠਿਆਂ ਦੇਖਿਆ, ਜਿਹੜੇ ਮੌਤ ਦੇ ਢੇਰ ਦੇ ਵਿੱਚੋਂ ਉੱਠ ਕੇ ਟਰੈਕਟਰਾਂ ਦੇ ਬੋਨਟਾਂ ਤੇ ਚੜ੍ਹ ਗਏ। ਇਹਨਾਂ ਨੂੰ ਕੁਝ ਨਹੀਂ ਹੋਣ ਲੱਗਿਆ। ਹੁਣ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਇਸ ਵੇਲੇ ਕਿਸਾਨੀ ਝੰਡੇ ਸਟਿੱਕਰ ਜਿਹੜੇ ਆ ਉਹਨਾਂ ਦੇ ਹੜ੍ਹ ਆਏ ਹੋਏ ਆ। ਦੇਖੋ ਇਹੋ ਜਿਹੇ ਮੌਕੇ ਦੇ ਉੱਤੇ ਇਹ ਹੁੰਦਾ ਕਿ ਲੱਗੀ ਕੀਮਤ ਜਿੰਨਾ ਮਿਲ ਸਕੇ ਲੋਕ ਖਰੀਦਣ ਨੂੰ ਉੱਤੇ ਵੀ ਤਿਆਰ ਨੇ, ਪਰ ਦੁਕਾਨਦਾਰ ਕੋਈ ਵੀ ਜਿਹੜਾ ਜੀ ਉਹ ਮੁਨਾਫਾ ਨਹੀਂ ਇਹਦੇ ਵਿੱਚੋਂ ਕਮਾ ਰਿਹਾ। ਲੱਗੀ ਕੀਮਤ ਦੇ ਉੱਤੇ ਦੁਕਾਨਦਾਰ ਆਪਣੇ ਪੱਲਿਓਂ ਜਿਹੜਾ ਜੀ ਉਹ ਲਾ ਕੇ ਕਿ 500 ਝੰਡਾ ਮੇਰੇ ਵੱਲੋਂ, 500 ਝੰਡਾ ਮੇਰੇ ਵੱਲੋਂ। ਮੈਂ ਅੱਗੇ ਇੱਕ ਦਿਨ ਗੱਲ ਕੀਤੀ ਸੀ ਪੰਜਾਬ ਫਸਟ ਜਿਹੜਾ ਨਾਂ ਦੀ, ਉਹਨਾਂ ਨੇ 20,000 ਝੰਡੇ ਜਿਹੜੇ ਉਹ ਪਹਿਲੀ ਖੇਪ ਦੇ ਵਿੱਚ ਲੋਕਾਂ ਨੂੰ ਦਿੱਤੇ ਆ ਕਿ ਚੌਂਕਾਂ ਦੇ ਵਿੱਚ ਆਪਣੇ ਘਰਾਂ ਦੇ ਉੱਤੇ ਜਿਹੜਾ ਇਹ ਝੰਡੇ ਲਾਓ। ਪਿੰਡਾਂ ਦੇ ਵਿੱਚ ਇਹ ਝੰਡਿਆਂ ਦਾ ਹੜ੍ਹ ਦੇਰ ਪਹਿਲਾਂ ਆ ਗਿਆ। ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਉਦੋਂ ਇਹ ਜਾਗਰਤੀ ਦੀ ਮਿਸਾਲ ਜਿਹੜੀ ਉਹ ਬਣਨ ਲੱਗ ਪਈ ਸੀਗੀ। ਕਈ ਲੋਕ ਸੋਚਦੇ ਸੀ ਵੀ ਝੰਡੇ ਜਿਹੜੇ ਨੇ ਇਹ ਥੋੜ੍ਹੇ ਚਿਰ ਹੁੰਦੇ ਨੇ ਤੇ ਉਸ ਤੋਂ ਬਾਅਦ ਲੋਕਾਂ ਨੇ ਜਿਹੜਾ ਜੀ ਉਹ ਭੁੱਲ ਭੁਲਾ ਜਾਣਾ। ਪਰ ਇੱਥੇ ਜਿਹੜੇ ਇਹੋ ਜਿਹਾ ਸੋਚਣ ਵਾਲੇ ਸੀ ਉਹ ਗਲਤ ਨਿਕਲੇ। ਸਿਆਸੀ ਪਾਰਟੀਆਂ ਅੰਦਰ ਵਾੜਤੀਆਂ ਇਹਨਾਂ ਜਿਹੜਾ ਜੀ ਉਹ ਝੰਡਿਆਂ ਨੇ। ਅੱਜ ਹਾਲਾਤ ਇਹ ਨੇ, ਹਰ ਗੱਡੀ ਉਹਦੇ ਪਿੱਛੇ ਜਿਹੜਾ ਜੀ ਉਹ ਕਿਸਾਨ ਅੰਦੋਲਨ ਦਾ ਸਟਿੱਕਰ ਲੱਗਿਆ ਹੈ, ਉਹਦੇ ਉੱਤੇ ਝੰਡਾ ਜਿਹੜਾ ਜੀ ਉਹ ਲੱਗਿਆ। ਦੁਕਾਨਾਂ ਦੇ ਉੱਤੇ ਤੁਸੀਂ ਚਲੇ ਜਾਓ, ਉਚੇਚੇ ਤੌਰ ਦੇ ਉੱਤੇ ਕਿਸਾਨਾਂ ਨੂੰ ਸਪੋਰਟ ਕਰਦੇ। ਕੱਲ ਜਿਹੜਾ ਜਿੱਦਾਂ ਦੇਖਿਆ ਰਹੀਆਂ ਟਾਇਰਾਂ ਵਾਲੀਆਂ ਦੁਕਾਨਾਂ ਨੇ, ਉਹਨਾਂ ਸਾਰਿਆਂ ਦੇ ਜਿਹੜੇ ਮੇਨ ਸ਼ਟਰ ਨੇ ਉਹਨਾਂ ਦੇ ਉੱਤੇ ਵੀ ਸਪੋਰਟ ਫਾਰਮਰ ਜਿਹੜਾ ਜੀ ਉਹ ਲਿਖਿਆ ਹੋਇਆ, ਕਿਉਂਕਿ ਫਾਰਮਰ ਦੇ ਸਿਰ ਤੇ ਉਹ ਚੱਲਦੇ ਨੇ। ਛੋਟੀਆਂ ਛੋਟੀਆਂ ਦੁਕਾਨਾਂ, ਵੱਡੇ ਵੱਡੇ ਜਿਹੜੇ ਸਟੋਰ ਨੇ, ਹਰੇਕ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆ ਔਰ ਕਿਸਾਨਾਂ ਦੇ ਇਸ ਅੰਦੋਲਨ ਦੀ ਸਪੋਰਟ ਜਿਹੜੀ ਆ ਉਹ ਕਰਦਾ। ਜਿਹੜੇ ਕੁਝ ਲੋਕ ਨੇ ਉਹ ਚੌਂਕਾਂ ਦੇ ਵਿੱਚ ਜਿਹੜਾ ਜੀ ਉਹ ਬੈਠੇ ਨੇ ਇਹਨਾਂ ਸਟਿੱਕਰਾਂ ਨੂੰ ਜਿਹੜਾ ਜੀ ਉਹ ਲੈ ਕੇ। ਔਰ ਇਹ 10-10 ਰੁਪਏ ਦੇ ਸਟਿੱਕਰ ਜਿਹੜੇ ਔਰ 30 ਰੁਪਏ ਤੱਕ ਜਿਹੜਾ ਜੀ ਉਹ ਝੰਡਾ ਵਿਕ ਰਿਹਾ। ਇਹ ਵਿਕ ਰਿਹਾ, ਪਰ ਜਿਹੜੇ ਮੁਫਤ ਨੇ ਉਹ ਵੱਖਰੇ ਜਿਹੜੇ ਉਹ ਦਿੱਤੇ ਜਾ ਰਹੇ ਨੇ। ਕਿਸਾਨ ਜਥੇਬੰਦੀਆਂ ਨੂੰ ਇਹ ਝੰਡੇ ਵਗੈਰਾ ਜਿਹੜਾ ਜੀ ਉਹ ਬਣਵਾਉਣ ਦੀ ਲੋੜ ਹੀ ਨਹੀਂ ਪੈ ਰਹੀ, ਨਹੀਂ ਤਾਂ ਪਹਿਲਾਂ ਉਹ ਪੱਲਿਓਂ ਜਿਹੜਾ ਉਹ ਬਣਵਾਉਂਦੇ ਹੁੰਦੇ ਆ ਲੋਕ ਜਿਹੜੇ ਨੇ। ਉਹ ਇੱਥੇ ਇੱਕ ਹੋਰ ਵੱਡੀ ਗੱਲ ਜਿਹੜੀ ਇਹ ਆ ਕਿ ਕਿਸੇ ਇੱਕ ਜਥੇਬੰਦੀ ਦੇ ਝੰਡੇ ਨਹੀਂ, ਜਿਹੜੇ ਇਹ ਮੁਫਤ ਵੰਡ ਰਿਹਾ ਉਹ ਕੀ ਕਰਦੇ ਆ, ਜਿਹੜੀਆਂ ਮੇਨ ਜਥੇਬੰਦੀਆਂ ਨੇ ਸਾਰਿਆਂ ਦੇ ਝੰਡੇ ਬਣਾ ਲਏ ਵੀ ਜਿਹੜਾ ਤੁਸੀਂ ਲਾਉਣਾ ਉਹ ਲਾ ਲਓ। ਕੋਈ ਕਾਰ ਦੇ ਉੱਤੇ ਲਾਉਣ ਵਾਲਾ ਝੰਡਾ ਇਹ ਨਹੀਂ ਦੇਖ ਰਿਹਾ ਕਿ ਇਹ ਕਿਹੜੀ ਜਥੇਬੰਦੀ ਦਾ, ਉਹ ਉਹਦੇ ਨਾਲ ਰਿਲੇਟਡ ਹੈ ਜਾਂ ਨਹੀਂ। ਉਹਨੂੰ ਬਸ ਕਿਸਾਨੀ ਝੰਡਾ ਚਾਹੀਦਾ ਜਿਹਦੇ ਵਿੱਚ ਹਰਾ ਰੰਗ, ਚਿੱਟਾ ਰੰਗ ਜਿਹੜਾ ਜੀ ਉਹ ਖਾਸ ਤੌਰ ਦੇ ਉੱਤੇ ਹੋਵੇ। ਉਹ ਝੰਡੇ ਹਰੇਕ ਕਾਰ ਦੇ ਉੱਤੇ ਸਾਨੂੰ ਜਿਹੜਾ ਜੀ ਉਹ ਲੱਗੇ ਨਜ਼ਰ ਆ ਰਿਹਾ। ਔਰ ਅਗਲੇ ਜਿਹੜੇ ਕੁਝ ਦਿਨ ਨੇ, ਅੱਜ ਜਦੋਂ ਆਪਾਂ ਗੱਲ ਕਰ ਰਹੇ 22 ਤਰੀਕ ਹੋ ਗਈ, 23, 24, 25, 26 ਇਹ ਉਹ ਦਿਨ ਨੇ ਜੀ ਜਦੋਂ ਸ਼ਾਇਦ ਪੰਜਾਬ ਇਹਨਾਂ ਕਿਸਾਨੀ ਝੰਡਿਆਂ ਦੇ ਰੰਗ ਦੇ ਵਿੱਚ ਕੰਪਲੀਟਲੀ ਜਿਹੜਾ ਉਹ ਰੰਗਿਆ ਜਾਊਗਾ ਔਰ ਇਹ ਅੰਦੋਲਨ ਜਿਹੜਾ ਜੀ ਉਹ ਸਿਖਰ ਤੋਂ ਵੀ ਸਿਖਰ ਵੱਲ ਨੂੰ ਤੁਰਦਾ ਨਜ਼ਰ ਆ ਰਿਹਾ। ਬਿਲਕੁਲ ਜੀ, ਜਿੰਨਾ ਕੁ ਜ਼ੋਰ ਲੱਗਾ ਤੁਰਨਾ ਵੀ ਚਾਹੀਦਾ, ਬਹੁਤ ਜ਼ਿਆਦਾ ਦਿਨ ਹੋ ਗਏ। ਤੇ ਅੱਗੇ ਗੱਲ ਕਰਦੇ ਹਾਂ, 2 ਨਵੇਂ ਹਾਈਵੇ ਨਿਕਲ ਰਹੇ ਅਤੇ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ। ਇੱਕ ਤਾਂ ਜਿਹੜਾ ਅੰਮ੍ਰਿਤਸਰ ਕਟੜਾ ਹਾਈਵੇ ਆ ਉਹਦਾ ਵਿਰੋਧ ਪਹਿਲਾਂ ਜਿਹੜਾ ਹੋ ਰਿਹਾ
ਇੱਥੇ ਭਵਾਨੀਗੜ੍ਹ ਨੇੜਿਓਂ ਜਿਹੜਾ ਜੀ ਉਹ ਲੰਘਣਾ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜਾ ਜ਼ੀਰਕਪੁਰ ਬਠਿੰਡਾ ਹਾਈਵੇ ਨਿਕਲਿਆ, ਇਹਦੇ ਵਿੱਚ ਸਿਆਸਤਦਾਨਾਂ ਨੇ ਜ਼ਮੀਨਾਂ ਖਰੀਦ ਲਈਆਂ ਸੀ ਕਿਉਂਕਿ ਇਹ ਸਟੇਟ ਹਾਈਵੇ ਸੀ। ਔਰ ਸਟੇਟ ਹਾਈਵੇ ਦੇ ਜਿਹੜਾ ਰੇਟ ਹੈ ਉਹ ਸੂਬੇ ਦੀ ਸਰਕਾਰ ਨੇ ਬੰਨਣਾ ਹੁੰਦਾ, ਤੇ ਜਦੋਂ ਆਪ ਜ਼ਮੀਨਾਂ ਖਰੀਦ ਲਈਆਂ ਉਹਦਾ ਰੇਟ ਜਿਹੜਾ ਸੀਗਾ ਕਰੋੜ ਤੋਂ ਲੈ ਕੇ 1.5 ਕਰੋੜ ਰੁਪਈਆ ਕਿੱਲੇ ਤੱਕ ਜਿਹੜਾ ਜੀ ਉਹ ਕਰਤਾ। ਜਦੋਂ ਇਹ ਹਾਈਵੇ ਦੀ ਗੱਲ ਆਈ ਕਿ ਕਟੜਾ ਅੰਮ੍ਰਿਤਸਰ ਹਾਈਵੇ ਬਣ ਰਿਹਾ, ਤੇ ਇੱਕ ਹਾਈਵੇ ਬਣ ਰਿਹਾ ਜੀ ਅੰਮ੍ਰਿਤਸਰ ਜਾਮਨਗਰ, ਇਹ ਦੋ ਹਾਈਵੇਜ਼ ਦੀ ਜਦੋਂ ਗੱਲ ਆਈ ਤੇ ਲੋਕਾਂ ਨੂੰ ਇਹ ਲੱਗਿਆ ਕਿ ਇਹਦੇ ਨਾਲ ਉਹਨਾਂ ਨੂੰ ਜਿਹੜਾ ਜੀ ਉਹ ਚੋਖੇ ਰੇਟ ਮਿਲੂਗਾ ਜ਼ਮੀਨ ਦਾ, ਤੇ ਉਹ ਕਿਤੇ ਟੱਕ ਹੋਰ ਲੈ ਸਕਦੇ ਆ ਜ਼ਮੀਨ ਦਾ। ਪਰ ਜਦੋਂ ਰੇਟ ਆਏ ਤਾਂ ਲੋਕ ਜਿਹੜੇ ਸੀਗੇ ਜੀ ਉਹ ਇੱਕਦਮ ਭੈਭੀਤ ਹੋ ਗਏ। ਇਹ ਰੇਟ ਸੀ 8 ਲੱਖ ਤੋਂ ਲੈ ਕੇ 9 ਲੱਖ ਰੁਪਈਏ ਕਿੱਲੇ ਤੱਕ। ਜਿਹੜੀਆਂ ਜ਼ਮੀਨਾਂ ਕਰੋੜ ਦੀਆਂ 1.5 ਕਰੋੜ ਦੀਆਂ ਪਹਿਲਾਂ ਸਟੇਟ ਹਾਈਵੇ ਦੇ ਵਿੱਚ ਗਈਆਂ, ਉਹ ਨੈਸ਼ਨਲ ਹਾਈਵੇ ਦੇ ਵਿੱਚ ਜਿਹੜਾ ਉਹ 8 ਲੱਖ 9 ਲੱਖ ਦੀਆਂ ਕਿਵੇਂ ਜਿਹੜੀਆਂ ਦੀ ਜਾਣ। ਉਹ ਗੇਮ ਜਿਹੜੀ ਸੀ ਉਹ ਸਿਆਸਤਦਾਨਾਂ ਦੀ ਬੁਣੀ ਹੋਈ ਸੀ, ਜਿਹੜੀ ਪਹਿਲੀ ਸਟੇਟ ਹਾਈਵੇ ਵਾਲੀ। ਉਹ ਸਿਆਸਤਦਾਨ ਜਿਹੜੇ ਜੋ ਪਹਿਲੀ ਸਰਕਾਰ ਸੀ ਉਹ ਬਣਾ ਕੇ ਪੈਸਾ ਕਰੋੜਾਂ ਰੁਪਈਏ ਜਿਹੜਾ ਜੀ ਉਹ ਗਈ। ਔਰ ਅੱਜ ਵੀ ਇਹ ਦਾਅਵਾ ਕਰੀ ਜਾਂਦੇ ਕਿ ਦੇਖਿਆ ਅਸੀਂ ਤੁਹਾਨੂੰ ਹਾਈਵੇ ਬਣਾ ਕੇ ਦਿੱਤੇ, ਇਹ ਨਹੀਂ ਦੱਸਦੇ ਕਿ ਉਹਦੇ ਚੋਂ ਪੈਸੇ ਕਿੰਨੇ ਜਿਹੜੇ ਸੀਗੇ ਉਹ ਬਣਾਏ। ਹੁਣ ਜਿਹੜੀਆਂ ਇਹ ਟੀਮਾਂ ਨੇ ਉਹ ਆਈਆਂ ਹੋਈਆਂ ਨੇ, ਸਰਵੇ ਵਾਲੀਆਂ ਟੀਮਾਂ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ, ਨੈਸ਼ਨਲ ਹਾਈਵੇ ਅਥਾਰਟੀ ਨਹਾਈ ਜਿਹੜੀ ਆ ਉਹ, ਇਹ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕੱਲ੍ਹ ਫੇਰ ਜਿਹੜੀ ਦੀ ਉਹ ਮੀਟਿੰਗ ਕੀਤੀ ਇਹਨਾਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਵਾਸਤੇ। ਇਹ ਜਿਹੜੇ ਕੌਮੀ ਮਾਰਗ ਨੇ, ਜਿਹੜੇ ਨੈਸ਼ਨਲ ਹਾਈਵੇ ਨੇ, ਇਹ ਦੁਆਬੇ ਦੇ ਵਿੱਚੋਂ 68 ਕਿਲੋਮੀਟਰ ਦਾ ਪੈਂਡਾ ਤੈਅ ਕਰਨਗੇ। ਜ਼ਮੀਨ ਤੋਂ 15 ਫੁੱਟ ਉੱਚੇ ਜਿਹੜਾ ਜੀ ਉਹ ਬਣਾਏ ਜਾ ਰਹੇ ਆ। ਇਸ ਐਕਸਪ੍ਰੈਸਵੇ ਦੇ ਨਾਲ ਮੀਂਹ ਦੇ ਪਾਣੀ ਦੀ ਸਮੱਸਿਆ ਬਾਰੇ ਜਦੋਂ ਕਿਸਾਨਾਂ ਨੇ ਸਵਾਲ ਕੀਤੇ ਤਾਂ ਅਧਿਕਾਰੀ ਜਿਹੜੇ ਸੀ ਉਹ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਰਹਿ ਗਏ, ਕਿਸੇ ਕੋਲ ਕੋਈ ਜਵਾਬ ਨਹੀਂ ਆਇਆ। ਕਿਉਂਕਿ ਜਿਹੜੇ ਖੇਤਰ ਦੇ ਵਿੱਚੋਂ ਇਹ ਲੰਘਣੇ ਆ, ਇਹ ਮੰਡ ਏਰੀਆ ਹੈ, ਲੋਹੀਆਂ, ਮਲਸੀਆਂ, ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਅੱਗੋਂ ਖਡੂਰ ਸਾਹਿਬ ਦੇ ਵਿੱਚੋਂ ਦੀ ਹੁੰਦਿਆਂ ਹੋਇਆਂ ਆਪਾਂ ਹੜ੍ਹ ਜਿਹੜੇ ਆ ਜੀ ਉਹ ਪਿਛਲੇ ਦਿਨਾਂ ਦੇ ਵਿੱਚ ਵੇਖੇ ਆ। ਜਦੋਂ 15 ਫੁੱਟ ਉੱਚੀ ਤੁਸੀਂ ਇੱਕ ਕੰਧ ਰੂਪੀ ਜਿਹੜੀ ਉਹ ਖੜੀ ਕਰ ਦੋਗੇ, ਇਹ ਤਾਂ ਡਾਫ ਬਣ ਜਾਊਗੀ। ਇਹ ਮੀਂਹਾਂ ਦਾ ਪਾਣੀ ਫਿਰ ਕਿੱਧਰ ਨੂੰ ਨਿਕਲੂਗਾ, ਇਹਦਾ ਕੋਈ ਤਿਆਰੀ ਨਹੀਂ ਸੀ ਉਹ ਕੀਤੀ ਗਈ। ਜਿਹੜੇ ਇਹ ਅਧਿਕਾਰੀ ਸੀਗੇ ਜੀ ਉਹਨਾਂ ਨੇ ਇਹ ਕਿਹਾ ਇਹਨਾਂ ਚੀਜ਼ਾਂ ਦੇ ਜਵਾਬ ਉਹਨਾਂ ਕੋਲੇ ਤਾਂ ਹੈ ਨਹੀਂ ਗੇ। ਤੋ ਇਹ ਜਿਹੜੇ ਲੋਕ ਸੀਗੇ ਉਹਨਾਂ ਨੇ ਕਿਹਾ ਕਿ ਉਹ ਆਪਣੀਆਂ ਜ਼ਮੀਨਾਂ ਇੱਕ ਤਾਂ ਸਸਤੇ ਭਾਅ ਤੇ ਨਹੀਂ ਲੈਣ ਦੇਣਾ ਚਾਹੁੰਦੇ, ਉਹ ਉਜੜਨਾ ਨਹੀਂ ਚਾਹੁੰਦੇ, ਤੇ ਤੀਜਾ ਇਹ ਹਾਈਵੇ ਜਿਹੜਾ ਉਹ ਉਹਨਾਂ ਨੂੰ ਮੀਂਹਾਂ ਦੇ ਨਾਲ ਵੀ ਜਿਹੜਾ ਜੀ ਉਹ ਉਜਾੜ ਦੇਊਗਾ। ਇੱਥੇ ਭਵਾਨੀਗੜ੍ਹ ਦੇ ਵਿੱਚ ਪੱਕਾ ਮੋਰਚਾ ਇੱਕ ਜਿਹੜਾ ਜੀ ਉਹ ਕਿਸਾਨਾਂ ਨੇ ਲਾਇਆ ਹੋਇਆ। ਔਰ ਜਿਹੜੇ ਸਰਵੇ ਵਾਲੀਆਂ ਟੀਮਾਂ ਨੇ ਪਿੱਛੇ ਜੇ ਉਹਨਾਂ ਨੂੰ ਅਗਵਾ ਵੀ ਕਰ ਲਿਆ ਸੀ ਇਹਨਾਂ ਕਿਸਾਨਾਂ ਨੇ, ਔਰ ਕਈ ਦਿਨ ਬਿਠਾਈ ਰੱਖਿਆ ਸੀ ਆਪਣੇ ਕੋਲ, ਰੋਟੀ ਪਾਣੀ ਉਹਨੂੰ ਖਵਾਉਂਦੇ ਰਹੇ ਉਹਨਾਂ ਨੂੰ ਸਾਰਾ ਕੁਝ। ਫਿਰ ਉਹਨਾਂ ਨੂੰ ਮੋੜ ਦਿੱਤਾ ਵੀ ਤੁਸੀਂ ਚਲੇ ਜਾਓ, ਅਸੀਂ ਤੁਹਾਨੂੰ ਸਰਵੇ ਨਹੀਂ ਕਰਨ ਦੇਣਾ। ਜਿਹੜੇ ਇਹ ਕਿਸਾਨ ਨੇ ਉਹ ਇਹ ਕਹਿੰਦੇ ਆ ਕਿ ਕਿਸਾਨ ਸੰਘਰਸ਼ ਚੱਲ ਰਿਹਾ, ਕਿਸਾਨ ਆਗੂਆਂ ਨੂੰ ਮੋੜਾਉਣ ਦਿਓ, ਅਸੀਂ ਉਹਨਾਂ ਦੇ ਨਾਲ ਸਲਾਹ ਕਰਾਂਗੇ, ਫਿਰ ਅਗਲੀ ਗੱਲ ਜਿਹੜੀ ਸੀ ਉਹ ਦੱਸਾਂਗੇ। ਅਧਿਕਾਰੀਆਂ ਦੇ ਉੱਤੇ ਪ੍ਰੈਸ਼ਰ ਆ ਉੱਪਰੋਂ ਜਿਹੜਾ ਜੀ ਕਿ ਤੁਰੰਤ ਇਹ ਹਾਈਵੇ ਸ਼ੁਰੂ ਕੀਤੇ ਜਾਣ। ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਨੇ ਕਿ ਇੰਨੇ ਹਾਈਵੇ ਜਿਹੜੇ ਵੀ ਉਹ ਕਿਉਂ ਬਣ ਰਹੇ ਆ, ਐਡੇ ਐਡੇ ਵੱਡੇ 6-6 ਲੇਨ ਵਾਲੇ, 8-8 ਲੇਨ ਵਾਲੇ। ਮੈਂ ਅੱਗੇ ਵੀ ਕਈ ਵਾਰੀ ਜਿਹੜੀ ਜੀ ਉਹ ਗੱਲ ਕੀ ਵੀ ਇਹ ਕਿਤੇ ਵਪਾਰ ਜਿਹੜਾ ਜੀ ਉਹ ਖੁੱਲ੍ਹਣਾ, ਔਰ ਇਹ ਵਪਾਰ ਜਿਹੜਾ ਜੀ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨਹੀਂ ਕਰਨਾ। ਥਰੂ ਪਾਕਿਸਤਾਨ ਦੇ ਹੋ ਕੇ ਇਹ UAE ਤੱਕ ਜਿਹੜੀਆਂ ਜੀ ਉਹ ਸੜਕਾਂ ਜਿਹੜੀਆਂ ਉਹ ਹੈਗੀਆਂ ਨੇ, ਇਹ ਸੜਕੀ ਰਾਹ ਰਾਹੀਂ ਵਪਾਰ ਬਹੁਤ ਵੱਡਾ ਇੱਕ ਜਿਹੜਾ ਜੀ ਉਹ ਪਿਆ। ਉਹਦੇ ਤੋਂ ਬਿਨਾਂ ਸਰਕਾਰਾਂ ਦੇ ਕੋਲੇ ਕੋਈ ਚਾਰਾ ਨਹੀਂ ਹੈਗਾ। ਸਰਕਾਰਾਂ ਇਹ ਵੀ ਸੋਚਦੀਆਂ ਨੇ ਕਿ ਜਦੋਂ ਇਹ ਵਪਾਰ ਖੁੱਲਿਆ ਇਹਦੇ ਵਿੱਚੋਂ ਆਮ ਲੋਕ ਨਾ ਕਿਤੇ ਕੁਛ ਕਮਾ ਜਾਣ, ਤੇ ਉਹਨਾਂ ਦੇ ਮਿੱਤਰ ਜਿਹੜੇ ਕਾਰਪੋਰੇਟ ਘਰਾਣੇ ਵਾਲੇ ਨੇ ਉਹੀ ਕਮਾਉਣ। ਉਹਨਾਂ ਨੂੰ ਇਹ ਬਣਾ ਕੇ ਸਾਰਾ ਕੁਝ ਜਿਹੜਾ ਜੀ ਉਹ ਦਿੱਤਾ ਜਾ ਰਿਹਾ, ਔਰ ਉਜਾੜੇ ਜਿਹੜੇ ਉਰਸਾਨ ਜਾ ਰਹੇ। ਪਰ ਜਿਹੜੇ ਇਹ ਹਾਈਵੇ ਬਣਾਉਂਦੇ ਆ ਇਹ ਕਿਹੜੇ ਆਪਣੇ ਸਿਰ ਤੋਂ ਬਣਾਉਂਦੇ, ਤਾਂ ਫਿਰ ਟੋਲ ਪਲਾਜ਼ੇ ਕਿਉਂ ਲਾਉਂਦੇ ਆ? ਟੋਲ ਜਿਹੜੀਆਂ ਕੰਪਨੀਆਂ ਨੇ ਜੀ ਪ੍ਰਾਈਵੇਟ ਦੇ ਦਿੱਤੇ ਹੋਏ ਨੇ ਜੀ, ਉਹਨਾਂ ਨੇ ਬਿਲਡ ਕਰਕੇ ਉਹਦੇ ਉੱਤੋਂ ਪੈਸੇ ਜਿਹੜੇ ਉਹ ਉਗਰਾਉਣੇ ਆ। ਸਰਕਾਰਾਂ ਨੇ ਤਾਂ ਕੰਮ ਹੀ ਸੌਖਾ ਜਿਹੜਾ ਜੀ ਇਹ ਫੜ ਲਿਆ ਨਾ ਜੀ ਕਿ ਤੁਸੀਂ ਕੋਈ ਗੱਡੀ ਖਰੀਦੀ, ਗੱਡੀ ਦਾ ਰੋਡ ਟੈਕਸ ਦੇ ਕੇ ਤੁਸੀਂ ਉਹਨੂੰ ਸ਼ੋਰੂਮ ਤੋਂ ਬਾਹਰ ਲਿਆਂਦਾ, ਬਾਹਰ ਲਿਆਉਂਦੇ ਆ ਸਾਰ ਟੋਲ ਟੈਕਸ ਜਿਹੜਾ ਜੀ ਥਾਂ ਦੇ ਉੱਤੇ ਜਿਹੜਾ ਜੀ ਉਹ ਲਾਤੇ। ਕੋਈ ਸੜਕ ਨਹੀਂ ਛੱਡੀ ਤੇ ਟੋਲ ਟੈਕਸ ਜਿਹੜੇ ਜੀ ਉਹ ਨਹੀਂ ਲਾਏ। ਸਰਕਾਰਾਂ ਪੱਲਿਓਂ ਕੁਛ ਵੀ ਨਹੀਂ ਲਾ ਰਹੀਆਂ ਜੀ। ਸਰਕਾਰਾਂ ਦਾ ਸਿਰਫ ਨਾਂ ਹੈ ਜੀ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੇ ਫਲਾਨਾ ਧਮਕਾਨਾ। ਇਹ ਕੰਪਨੀਆਂ ਕਿਹਦੀਆਂ ਨੇ?
ਜਦੋਂ ਤੁਸੀਂ ਇਹਦੀ ਘੋਖ ਜਿਹੜੀ ਉਹ ਕਰੋਗੇ ਤਾਂ ਸਾਰੀ ਕਹਾਣੀ ਤੁਹਾਨੂੰ ਸਮਝ ਆ ਜੂਗੀ। ਇਹ ਇਹਨਾਂ ਪੋਲੀਟੀਸ਼ੀਅਨਾਂ ਦੀਆਂ ਕੰਪਨੀਆਂ ਨੇ ਔਰ ਇਹਨਾਂ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਲੁੱਟਣ ਦਾ ਠੇਕਾ ਜਿਹੜਾ ਜੀ ਉਹ ਦਿੱਤਾ ਹੋਇਆ। ਔਰ ਬੜੀ ਵਾਰੀ ਮੈਂ ਤੁਹਾਨੂੰ ਸਾਂਝਾ ਕੀਤਾ ਕਿ ਕਿੰਨਾ ਪੈਸਾ ਜਿਹੜਾ ਜੀ ਪੰਜਾਬ ਇਕੱਲੇ ਦੇ ਵਿੱਚੋਂ ਹੀ ਰੋਜ਼ ਦਾ ਉਗਰਾਇਆ ਜਾਂਦਾ। ਜਿਹੜਾ ਫਲੋਰ ਵਾਲਾ ਜਿਹੜਾ ਜੀ ਉਹ 54 ਲੱਖ ਰੁਪਈਆ ਰੋਜ਼ ਦਾ ਉਹ ਉਗਰਾਉਂਦਾ ਜੀ। ਔਰ ਇਹ ਕਿਸੇ ਨੂੰ ਨਹੀਂ ਪਤਾ ਕਿ ਇਹ ਜਿਹੜੇ ਟੋਲ ਨੇ ਕਿੰਨੀ ਦੇਰ ਤੱਕ ਲਾਏ ਨੇ। ਪਹਿਲਾਂ ਇਹ ਹੁੰਦਾ ਸੀਗਾ ਵੀ ਇੰਨੇ ਸਾਲ ਤੱਕ ਟੋਲ ਲੱਗੂਗਾ, ਹੁਣ ਤਾਂ ਖੁੱਲ੍ਹ ਚੁੱਕੀ ਹੈ। ਬਿਲਕੁਲ, ਹੁਣ ਤਾਂ ਕੋਈ ਕੁੰਡਾ ਜਿੰਦਾ ਹੈ ਹੀ ਨਹੀਂਗਾ। ਤੇ ਅੱਗੇ ਗੱਲ ਕਰਦੇ ਹਾਂ ਬੇਅਦਬੀ ਕਾਂਡ ਦੀ, ਜਿਹੜੀ CBI ਦੇ ਕੋਲ ਫਾਈਲ ਆ, ਕੋਰਟ ਨੇ ਕਿਹਾ ਕਿ ਉਹ ਤੁਰੰਤ ਦਿੱਤੀ ਜਾਵੇ। ਦੇਖੋ, ਹੈਰਾਨਗੀ ਵਾਲੀ ਗੱਲ ਇਹ ਆ ਕਿ ਜਿਹੜੀ ਅਦਾਲਤ ਹੈ ਉਹ ਬਾਰ-ਬਾਰ ਇਹ ਗੱਲ ਕਹਿ ਰਹੀ ਆ, ਪਹਿਲੀ ਵਾਰੀ ਨਹੀਂ। ਪੰਜਾਬ ਹਰਿਆਣਾ ਹਾਈ ਕੋਰਟ ਨੇ ਐਕਚੁਅਲੀ ਇਹ ਫੈਸਲਾ ਕੀਤਾ ਸੀਗਾ, ਮਤਲਬ ਕਿ CBI ਜਿਹੜੀ ਆ ਉਹ ਹਾਈ ਕੋਰਟ ਦੀ ਵੀ ਸੁਣਨ ਨੂੰ ਤਿਆਰ ਇੱਕ ਕਿਸਮ ਦੇ ਨਾਲ ਨਹੀਂ ਗਈ। ਇਹ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ ਮੋਹਾਲੀ, ਉੱਥੋਂ ਦੀ ਜਿਹੜੀ CBI ਅਦਾਲਤ ਹੈ ਉਹਨੇ ਬਰਗਾੜੀ ਸਣੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲਿਆਂ ਸੰਬੰਧੀ CBI ਨੂੰ ਅਦਾਲਤੀ ਰਿਕਾਰਡ ਦੇ ਵਿੱਚ ਜਮ੍ਹਾਂ ਕੇਸ ਫਾਈਲ ਤੇ ਬਾਕੀ ਜਿੰਨੇ ਦਸਤਾਵੇਜ਼ ਨੇ ਉਹ ਜਿਹੜਾ ਜੀ ਸੌਂਪਦਿਆਂ CBI ਨੂੰ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਿੰਨੀ ਛੇਤੀ ਹੋ ਸਕੇ ਕੇਸ ਫਾਈਲ ਤੇ ਬਾਕੀ ਜਿਹੜੇ ਦਸਤਾਵੇਜ਼ ਨੇ ਉਹ ਪੰਜਾਬ ਪੁਲਿਸ ਦੀ ਜਿਹੜੀ ਸਿੱਟ ਹੈ ਉਹਦੇ ਸਪੁਰਦ ਕੀਤੇ ਜਾਣ। ਬੇਅਦਬੀ ਮਾਮਲਿਆਂ ਦੇ ਵਿੱਚ ਕਿਉਂਕਿ CBI ਨੇ ਕਲੋਜ਼ਰ ਰਿਪੋਰਟ ਲਾਤੀ, ਫਿਰ ਨਵੇਂ ਸਿਰਿਓਂ ਜਾਂਚ ਲਾਈ ਸੀਗੀ। ਇਹਦੇ ਸੰਬੰਧੀ ਜਿਹੜੀ ਜੀ ਉਹ ਅਦਾਲਤ ਦੇ ਵਿੱਚ ਸੁਣਵਾਈ ਹੋਈ ਔਰ ਜਾਂਚ ਅਧਿਕਾਰੀਆਂ ਦੇ ਵੱਲੋਂ ਜਿਹੜਾ ਜੀ ਇਹ ਕੁਛ ਉੱਥੇ ਪੇਸ਼ ਹੋਏ ਔਰ ਸੁਣਵਾਈ ਦੇ ਦੌਰਾਨ ਸ਼ਿਕਾਇਤਕਰਤਾ ਜਾਂ ਉਹਨਾਂ ਦੇ ਵਕੀਲ ਪੇਸ਼ ਨਹੀਂ ਹੋਏ। ਜਿਹੜੇ ਵਕੀਲ ਨੇ ਆਪਣਾ ਇੱਕ ਨੁਮਾਇੰਦਾ ਜ਼ਰੂਰ ਜਿਹੜਾ ਜੀ ਉਹ ਭੇਜਿਆ। ਕਾਰਵਾਈ ਨੂੰ ਸਮੇਟਣ ਲਈ ਅਦਾਲਤ ਨੇ ਸਾਰੀਆਂ ਧਿਰਾਂ ਨੂੰ ਪੇਸ਼ ਹੋਣ ਲਈ 3 ਵਾਰ ਦਾ ਸਮਾਂ ਦਿੱਤਾ ਸੀਗਾ। ਇਹ ਤੁਸੀਂ ਦੇਖੋ ਕਿ ਸਰਕਾਰਾਂ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਦਖਲ ਅੰਦਾਜ਼ੀ ਹੈ ਕਿ ਇਹ ਟਾਲਿਆ ਕਿਵੇਂ ਅੱਗੇ ਜਿਹੜਾ ਜੀ ਉਹ ਜਾਵੇ। ਜਿਹੜੀ ਅਦਾਲਤ ਨੇ CBI ਨੂੰ ਕੇਸ ਫਾਈਲ ਤੇ ਬਾਕੀ ਦਸਤਾਵੇਜ਼ ਦੇਣ ਦੇ ਹੁਕਮ ਦਿੱਤੇ ਔਰ ਇਹ ਕੇਸ ਫਾਈਲ ਤੇ ਦਸਤਾਵੇਜ਼ ਹੁਣ CBI ਦੇ ਵੱਲੋਂ ਪੰਜਾਬ ਪੁਲਿਸ ਦੀ ਸਿੱਟ ਨੂੰ ਸੌਂਪੇ ਜਾਣਗੇ। CBI ਦਾ ਜਿਹੜਾ ਇੰਸਪੈਕਟਰ ਸੀਗਾ ਉਹਦੇ ਬਿਆਨ ਦਰਜ ਕੀਤੇ ਗਏ। ਉਹਦੇ ਵਕੀਲ ਨੇ ਜਿਹੜਾ ਜੀ ਇਹ ਕਿਹਾ ਕਿ CBI ਨੂੰ ਦਿੱਤੀ ਜਾਣ ਵਾਲੀ ਕੇਸ ਫਾਈਲ ਤੇ ਬਾਕੀ ਜਿਹੜੇ ਦਸਤਾਵੇਜ਼ ਨੇ ਉਹਨਾਂ ਦੀ ਇੱਕ ਫੋਟੋ ਅਦਾਲਤ ਦੇ ਰਿਕਾਰਡ ਰੂਮ ਦੇ ਵਿੱਚ ਸੰਭਾਲ ਕੇ ਰੱਖੀ ਜਾਵੇ। ਸਰਕਾਰੀ ਵਕੀਲ ਦੀ ਇਹ ਅਪੀਲ ਅਦਾਲਤ ਨੇ ਮਨਜ਼ੂਰ ਕੀਤੀ ਤੇ ਇਹ ਕਿਹਾ ਕਿ CBI ਨੂੰ ਦਿੱਤੇ ਜਾਣ ਵਾਲੇ ਦਸਤਾਵੇਜ਼ ਦੀ ਕਾਪੀ ਰਿਕਾਰਡ ਰੂਮ ਦੇ ਵਿੱਚ ਸਾਂਭੀ ਜਿਹੜਾ ਜੀ ਉਹ ਜਾਵੇ। ਹੁਣ ਇਹਦੇ ਵਿੱਚ ਨਾ ਜੀ ਸਭ ਤੋਂ ਵੱਡਾ ਸਵਾਲ ਇਹ ਹੈ ਕਿ CBI ਇਹ ਦੇ ਕਿਉਂ ਨਹੀਂ ਰਹੀ। ਉਹ ਕਹਿੰਦੇ ਸੀ ਕਿ ਸਾਡੇ ਜਿਹੜੇ ਪਿਛਲੀ ਤਰੀਕ ਤੋਂ ਕਹਿੰਦੇ ਸੀ ਸਾਡੇ ਜਿਹੜੇ ਆਫਿਸਰ ਨੇ ਉਹ ਸੁਸ਼ਾਂਤ ਰਾਜਪੂਤ ਦੀ ਆਤਮ ਹੱਤਿਆ ਵਾਲੇ ਮਾਮਲੇ ਦੇ ਵਿੱਚ ਰੁੱਝੇ ਹੋਏ, ਇਸ ਕਰਕੇ ਉਹ ਅਜੇ ਦਸਤਾਵੇਜ਼ ਜਿਹੜਾ ਜੀ ਉਹ ਸੌਂਪ ਨਹੀਂ ਸਕਦੇ। ਕਹਾਣੀ ਕੀ ਆ ਕਿ CBI ਦੇ ਕੋਲੇ ਕੁਝ ਵੀ ਨਹੀਂ ਹੈਗਾ ਇਸ ਮਾਮਲੇ ਦੇ ਉੱਤੇ। ਹੁਣ ਤਿਆਰ ਕੀਤਾ ਜਾਊਗਾ ਕਿਉਂਕਿ ਜੇ CBI ਦੇ ਕੋਲੇ ਕੁਝ ਹੁੰਦਾ ਤੇ ਉਹ ਸੌਂਪਦੇ। ਉਸ ਤੇ ਕਿਤੇ ਗਏ ਹੀ ਨਹੀਂ, ਉਹਨਾਂ ਨੇ ਕਿਸੇ ਤੋਂ ਪੁੱਛਗਿੱਛ ਨਹੀਂ ਕੀਤੀ, ਕੋਈ ਜਾ ਕੇ ਗਵਾਹਾਂ ਦੇ ਬਿਆਨ ਜਿਹੜੇ ਜੀ ਉਹ ਰਿਕਾਰਡ ਨਹੀਂ ਕੀਤੇ। ਇੱਥੋਂ ਤੱਕ ਕਿ ਇਸ ਬੇਅਦਬੀ ਮਾਮਲੇ ਦੇ ਵਿੱਚ ਇੱਕ ਅਹਿਮ ਕੜੀ ਮਹਿੰਦਰਪਾਲ ਬਿੱਟੂ ਜਿਹਦਾ ਜੇਲ੍ਹ ਦੇ ਵਿੱਚ ਕਤਲ ਹੋ ਗਿਆ ਸੀ, ਉਹਦੇ ਤੱਕ ਵੀ CBI ਕਦੀ ਪਹੁੰਚੀ ਨਹੀਂ, ਨਾ ਉਹਦੇ ਤੋਂ ਵੀ ਪੁੱਛਗਿੱਛ ਜਿਹੜੀ ਜੀ ਉਹ ਕੀਤੀ ਗਈ। ਹੁਣ ਲਿਆ ਕੇ ਫਾਈਲ ਜਿਹੜੀ ਆ ਜੀ ਉਹ ਕਿਹੜੀ ਲਾਉਣ, ਕਿੱਥੋਂ ਉਹ ਦੱਸਣ। CBI ਨੇ ਜਦੋਂ ਕਲੋਜ਼ਰ ਰਿਪੋਰਟ ਲਾਈ ਸੀ ਉਹਦੇ ਵਿੱਚ ਉਹਨੇ ਇਹ ਗੱਲ ਕਹੀ ਸੀ ਕਿ ਸਾਨੂੰ ਨਾ ਕੋਈ ਗਵਾਹ ਲੱਭਿਆ, ਨਾ ਇਹਦੇ ਕੋਈ ਸਬੂਤ ਜਿਹੜੇ ਜੀ ਉਹ ਲੱਭੇ ਕਿ ਇਹ ਬੇਅਦਬੀ ਕਿਵੇਂ ਹੋਈ ਸੀ। ਇਹ ਤਾਂ ਰੌਲਾ ਪੈ ਗਿਆ ਤੇ CBI ਮੁੜ ਕੇ ਫੇਰ ਅਦਾਲਤ ਦੇ ਵਿੱਚ ਚਲੇ ਗਈ ਜੀ ਨਹੀਂ ਅਸੀਂ ਤਾਂ ਇਹਨੂੰ ਖੋਲ੍ਹਣਾ ਜਿਹੜਾ ਜੀ ਉਹ ਚਾਹੁੰਦੇ ਆ ਇਸ ਕੇਸ ਨੂੰ ਦੁਬਾਰਾ। ਜਦੋਂ ਪਹਿਲਾਂ ਤੁਸੀਂ ਕਲੋਜ਼ਰ ਰਿਪੋਰਟ ਦੇ ਵਿੱਚ ਲਿਖਿਆ ਹੋਇਆ CBI ਨੇ ਵੀ ਉਹਨੂੰ ਕੁਝ ਨਹੀਂ ਲੱਭਿਆ, ਕੋਈ ਗਵਾਹ ਨਹੀਂ ਲੱਭਿਆ। ਹੁਣ ਇਹ ਜਦੋਂ ਗੱਲ ਬਾਹਰ ਆਊਗੀ ਤੇ ਫਿਰ CBI ਦੀ ਜਿਹੜੀ ਉਹ ਕੀ ਰਹੂਗੀ। ਇਸ ਕਰਕੇ ਉਹਨਾਂ ਦੇ ਕੋਲੇ ਕੁਝ ਹੈ ਹੀ ਨਹੀਂ ਇਸ ਮਸਲੇ ਦੇ ਉੱਤੇ। ਹਾਂ, ਬਣੂ ਕੇ ਕੁਝ ਨਾ ਕੁਝ ਜਿਹੜਾ ਜੀ ਉਹ ਲੈਂਦਾ ਜਾਊਗਾ ਤੇ ਉਹ ਫਿਰ ਇਹ ਸਬਮਿਟ ਕਰ ਜੀ। ਤੇ ਅੱਗੇ ਪੰਜਾਬ ਪੁਲਿਸ ਦੇ ਇੰਸਪੈਕਟਰ ਨੇ 2 ਵਿਧਾਇਕਾਂ ਦੇ ਉੱਤੇ ਦੋਸ਼ ਲਾਏ ਆ ਕਿ ਉਹ ਜਾਣਬੁੱਝ ਕੇ ਉਸ ਨੂੰ ਫਸਾ ਰਹੇ। ਇਹ ਇੰਸਪੈਕਟਰ ਵਿਜੇ ਕੁਮਾਰ ਹੈ ਜਿਹਨੇ ਇੱਕ ਪਟੀਸ਼ਨ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਹੈ ਔਰ ਇਸ ਮਾਮਲੇ ਦੇ ਵਿੱਚ ਕਾਂਗਰਸ ਦੇ 2 ਵਿਧਾਇਕ ਨੇ ਸਮਾਣਾ ਤੇ ਰਾਜਪੁਰਾ ਤੋਂ। ਸਮਾਣਾ ਤੋਂ ਜਿਹੜੇ ਰਜਿੰਦਰ ਸਿੰਘ ਨੇ ਕਾਂਗਰਸ ਦੇ, ਰਾਜਪੁਰਾ ਤੋਂ ਹਰਦਿਆਲ ਸਿੰਘ ਕੰਬੋਜ ਨੇ। ਇਹਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਜਿਹੜਾ ਉਹ ਮੰਗਿਆ। ਇੰਸਪੈਕਟਰ ਵਿਜੇ ਕੁਮਾਰ ਨੇ ਪਟੀਸ਼ਨ ਦੇ ਵਿੱਚ ਇਹ ਕਿਹਾ ਕਿ ਸਮਾਣਾ ਦੇ CIA ਸਟਾਫ ਦੇ ਇੰਚਾਰਜ ਦੇ ਅਹੁਦੇ ਦੇ ਉੱਤੇ ਰਹਿੰਦਿਆਂ
ਉਹਨੂੰ ਜਿਹੜੇ ਵਿਧਾਇਕ ਦੇ ਪੀਏ ਨੇ ਫੋਨ ਕਰਕੇ ਸ਼ਰਾਬ ਤਸਕਰੀ ਮਾਮਲੇ ਦੇ ਵਿੱਚ ਇੱਕ ਜਿਹੜਾ ਦੋਸ਼ੀ ਸੀ ਉਹਨੂੰ ਜ਼ਮਾਨਤ ਦੇਣ ਦਾ ਦਬਾਅ ਬਣਾਇਆ ਸੀ, ਔਰ ਉਹਨੇ ਇਹ ਸਾਰੀ ਗੱਲਬਾਤ ਜਿਹੜੀ ਸੀ ਆਪਣੇ ਫੋਨ ਦੇ ਉੱਤੇ ਰਿਕਾਰਡ ਕਰ ਤੇ ਵਿਧਾਇਕ ਦੀ ਪਤਨੀ ਨੂੰ ਇਹ ਜਾਣਕਾਰੀ ਜਿਹੜੀ ਸੀ ਉਹ ਦਿੱਤੀ। ਦੋਨਾਂ ਵਿਧਾਇਕਾਂ ਦੀ ਜਾਣਕਾਰੀ ਦੇ ਵਿੱਚ ਜਦੋਂ ਇਹ ਗੱਲ ਆਈ ਤਾਂ ਉਹ ਕਹਿੰਦਾ ਕਿ ਉਹਨੂੰ ਇੱਕ ਝੂਠੇ ਮਾਮਲੇ ਦੇ ਵਿੱਚ ਫਸਾ ਕੇ ਜਿਹੜਾ ਇੱਕ ਕੇਸ ਤਿਆਰ ਕਰਕੇ ਇੱਕ ਬੰਦੇ ਤੋਂ ਸ਼ਿਕਾਇਤ ਕਰਾ ਕੇ FIR ਦਰਜ ਜਿਹੜੀ ਸੀ ਉਹ ਕਰਵਾਤੀ। ਪਟੀਸ਼ਨ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਦੋਵੇਂ ਵਿਧਾਇਕਾਂ ਦੇ ਪ੍ਰਭਾਵ ਦੇ ਹੇਠ ਪਟਿਆਲਾ ਰੇਂਜ ਦੇ IGP ਨੇ ਇਸ ਮਾਮਲੇ ਉਹਦੇ ਖਿਲਾਫ ਕਾਰਵਾਈ ਕਰਦਿਆਂ ਇੱਕ FIR ਦਰਜ ਕੀਤੀ। ਉਸ ਤੋਂ ਬਾਅਦ ਉਹਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਔਰ ਹੁਣੇ ਇਸ ਮਾਮਲੇ ਦੇ ਵਿੱਚ ਉਹਦੇ ਖਿਲਾਫ ਜਾਂਚ ਅਧਿਕਾਰੀ ਨੇ ਚਾਰਜ ਸ਼ੀਟ ਜਿਹੜੀ ਹੈ ਉਹ ਜਾਰੀ ਕਰਤੀ ਆ ਔਰ ਮਾਮਲੇ ਨੂੰ ਲੈ ਕੇ ਗਵਾਹਾਂ ਦੇ ਬਿਆਨ ਦਰਜ ਕਰਨੇ ਸ਼ੁਰੂ ਕਰਤੇ ਆ। ਪਟੀਸ਼ਨ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਉਹਦੇ ਖਿਲਾਫ ਜਾਰੀ ਚਾਰਜ ਸ਼ੀਟ ਨੂੰ ਖਾਰਜ ਕੀਤਾ ਜਾਵੇ। ਇਹਦੇ ਵਿੱਚ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ DGP ਦੋਨਾਂ ਵਿਧਾਇਕਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਜਿਹੜਾ ਜੀ ਉਹ ਮੰਗਿਆ। ਰਿਕਾਰਡਿੰਗ ਜਿਹੜੀ ਹੈ ਜੀ ਇਹਦੇ ਵਿੱਚ ਅਹਿਮ ਹੈ। ਇਹ ਮਾਮਲਾ ਜਿਹੜਾ ਸਾਰਾ ਇਹ ਜੁੜਿਆ ਹੋਇਆ ਜੀ ਜਿਹੜੀ ਸ਼ਰਾਬ ਤਸਕਰੀ ਦੇ ਨਾਲ, ਜਿਹੜੀ ਇੱਥੇ ਜ਼ਹਿਰੀਲੀ ਸ਼ਰਾਬ ਵਾਲੇ ਮਾਮਲੇ ਦੇ ਵਿੱਚ, ਔਰ ਉੱਥੇ ਉਸੇ ਮਾਮਲੇ ਦੇ ਵਿੱਚ ਇਹਨੂੰ ਜਿਹੜਾ ਵੀ ਉਹ ਲਪੇਟਿਆ ਗਿਆ ਸੀਗਾ। ਆਈ ਥਿੰਕ ਪੁਲਿਸ ਜਿਹੜੀ ਆ ਉਹ ਸਮਝਦੀ ਨਹੀਂ ਇਸ ਗੱਲ ਨੂੰ ਕਿ ਉਹ ਸਿਆਸੀ ਜੂਏ ਹੇਠੋਂ ਕਦੀ ਨਹੀਂ ਨਿਕਲਦੀ। ਸਿਆਸੀ ਲੋਕਾਂ ਦੇ ਕਹੇ ਦੇ ਉੱਤੇ ਉਹ ਆਮ ਲੋਕਾਂ ਦੇ ਖਿਲਾਫ ਕਿਵੇਂ ਕੇਸ ਜਿਹੜੇ ਵੀ ਉਹ ਖੜੇ ਕਰ ਲੈਂਦੀ ਆ, ਤਿਆਰ ਕਰ ਲੈਂਦੀ ਆ। ਇਹ ਪੁਲਿਸ ਨੂੰ ਜਿਹੜਾ ਵੀ ਸਾਰੇ ਦਾਅ ਪੇਚ ਆਉਂਦੇ ਆ ਉਹਨਾਂ ਦੇ ਕਹੇ ਤੇ ਜਦੋਂ ਉਹ ਸਿਆਸੀ ਲੋਕ ਇਹਨਾਂ ਨੂੰ ਜਿਹੜਾ ਵੀ ਉਹ ਵਰਤਦੇ ਆ, ਫਿਰ ਇਹਨਾਂ ਨੂੰ ਜਿਹੜਾ ਵੀ ਉਹ ਹੋਸ਼ ਆਉਂਦੀ ਆ ਕਿ ਸਾਡੇ ਨਾਲ ਕੀ। ਜੀ ਜੀ, ਤੇ ਅੱਗੇ ਗੱਲ ਕਰਦੇ ਹਾਂ। ਪਹਿਲਾਂ ਆਜ਼ਾਦੀ ਭਾਜਪਾ ਹੀ ਆ, ਕਦੀ ਸੜਕਾਂ ਦੇ ਨਾਮ ਬਦਲ ਦੋ, ਕਦੀ ਸ਼ਹਿਰਾਂ ਦੇ ਨਾਮ ਬਦਲ ਦੋ, ਤਾਂ ਹੁਣ ਉਸ ਤੋਂ ਬਾਅਦ ਫਰੂਟਾਂ ਦੇ ਨਾਮਾਂ ਤੇ ਵੀ ਆ ਗਏ। ਬਿਲਕੁਲ ਜੀ, ਬਹੁਤ ਸਾਰੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਨਾਮ ਬਦਲ ਗਏ। ਮਦਰਾਸ ਜਿਹੜਾ ਸੀਗਾ ਜੀ ਉਹ ਚੇਨਈ ਹੋ ਗਿਆ, ਬੰਬੇ ਜਿਹੜਾ ਸੀ ਉਹ ਮੁੰਬਈ ਹੋ ਗਿਆ, ਹੋਰ ਬੜੇ ਸਾਰੇ ਨਾਮ ਜਿਹੜੇ ਸੀ ਉਹ ਬਦਲੇ ਗਏ। ਸਭ ਨੂੰ ਜਿਹੜਾ ਵੀ ਉਹ ਪਤਾ ਹੈ ਕਿ ਜਿਹੜੇ ਦਫ਼ਤਰਾਂ ਦੇ ਵਿੱਚ ਇੱਕ ਸੂਬੇ ਦੇ ਵਿੱਚ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਦਫ਼ਤਰਾਂ 'ਚ ਜਿਹੜੀਆਂ ਪਈਆਂ ਰਿਵਾਲਵਿੰਗ ਚੇਅਰਸ ਨੇ ਮੰਤਰੀਆਂ ਵਗੈਰਾ ਦੀਆਂ, ਉਹਨਾਂ ਦੇ ਰੰਗ ਜਿਹੜਾ ਜੀ ਉਹ ਭਗਵਾ ਹੋ ਗਿਆ। ਉਹਨਾਂ ਦੇ ਉੱਤੇ ਪਏ ਤੌਲੀਏ ਜਿਹੜੇ ਨੇ ਉਹ ਭਗਵੇਂ ਹੋ ਗਏ। ਬਿਲਡਿੰਗਾਂ ਦੇ ਰੰਗ ਜਿਹੜੇ ਉਹ ਬਦਲ ਦਿੱਤੇ ਗਏ। ਨਵੀਂ ਬਿਲਡਿੰਗ ਪਤਾ ਨਹੀਂ ਅਜੇ ਕਿਸ ਤਰ੍ਹਾਂ ਦੀ ਬਣਨੀ ਹੈ ਜਿਹੜੀ ਪਾਰਲੀਮੈਂਟ ਦੀ, ਪਰ ਉਹਦੀ ਦਿੱਖ ਤਾਂ ਬਦਲੀ ਜਾ ਰਹੀ ਹੈ। ਸ਼ਹਿਰਾਂ ਦੇ ਨਾਮ ਬਦਲਣ ਤੱਕ ਨਹੀਂ ਅਟਕੀ ਜਿਹੜੀ ਵੀ ਉਹ ਭਾਰਤੀ ਜਨਤਾ ਪਾਰਟੀ। ਹੁਣ ਤਰੀਕੇ ਦੇ ਨਾਮ ਹੋਇਆ ਇਹ ਹੈ ਜੀ ਕਿ ਜਿਹੜੇ ਗੁਜਰਾਤ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇੱਕ ਫਰੂਟ ਦਾ ਨਾਮ ਜਿਹੜਾ ਜੀ ਉਹ ਬਦਲਣ ਦੀ ਗੱਲ ਜਿਹੜੀ ਉਹ ਕਰ ਦਿੱਤੀ। ਵਿਜੇ ਰੁਪਾਣੀ ਨੇ ਗੁਜਰਾਤ ਦੇ ਮੁੱਖ ਮੰਤਰੀ ਡਰੈਗਨ ਫਰੂਟ ਜਿਹੜਾ ਜੀ ਇਹਦਾ ਨਾਮ ਉਹਨਾਂ ਨੇ ਬਦਲ ਦਿੱਤਾ ਔਰ ਇਹਦਾ ਨਾਮ ਬਦਲ ਕੇ ਕਮਲਮ ਜਿਹੜਾ ਵੀ ਉਹ ਕਰ ਦਿੱਤਾ। ਔਰ ਗੁਜਰਾਤ ਸਰਕਾਰ ਇਹ ਕਹਿੰਦੀ ਆ ਕਿ ਇਹ ਜਿਹੜਾ ਫਰੂਟ ਆ ਇਹਦਾ ਸਾਈਜ਼ ਜਿਹੜਾ ਉਹ ਕਮਲ ਵਰਗਾ ਹੈ, ਇਸ ਕਰਕੇ ਇਹਦਾ ਨਾਮ ਡਰੈਗਨ ਫਰੂਟ ਬਦਲ ਕੇ ਕਮਲਮ ਜਿਹੜਾ ਉਹ ਕੀਤਾ ਜਾ ਰਿਹਾ। ਔਰ ਇਹ ਕਿਹਾ ਗਿਆ ਕਿਉਂਕਿ ਇਹਦਾ ਨਾਮ ਚੀਨ ਦੇ ਨਾਲ ਜੁੜਿਆ ਹੋਇਆ, ਇਸ ਕਰਕੇ ਇਹ ਬਦਲਾ ਲਿਆ ਗਿਆ ਜੀ ਚੀਨ ਤੋਂ ਬਹੁਤ ਵੱਡਾ, ਇਸ ਫਰੂਟ ਦਾ ਨਾਮ ਬਦਲ ਕੇ ਕਿ ਅਸੀਂ ਦੇਖੋ ਤੁਸੀਂ ਸਾਡੇ ਇੱਧਰ ਵੜਿਆਏ ਸਰਹੱਦ ਦੇ ਵਿੱਚ 6.5-7 ਕਿਲੋਮੀਟਰ ਤੁਸੀਂ ਪਿੰਡ ਵਸਾ ਲਿਆ, ਫਿਰ ਐਸਾ ਦੇਖੋ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਰਿਹਾ ਕਿ ਉਹਨਾਂ ਦੇ ਫਰੂਟ ਦਾ ਨਾਮ ਬਦਲ ਕੇ ਕਮਲਮ ਕਰਤਾ ਹੈ। ਸੰਸਕ੍ਰਿਤ ਭਾਸ਼ਾ ਦੇ ਵਿੱਚ ਕਮਲਮ ਦਾ ਅਰਥ ਹੈ ਕਮਲ, ਕਮਲ ਦਾ ਫੁੱਲ। ਔਰ ਕਮਲ ਦਾ ਫੁੱਲ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਉਹ ਚੋਣ ਸਿੰਬਲ ਹੈ। ਔਰ ਇਹ ਕਿਹਾ ਜਾ ਰਿਹਾ ਕਿ ਇਹ ਫਲ ਜਿਹੜਾ ਉਹ ਬੜੀ ਤੇਜ਼ੀ ਦੇ ਨਾਲ ਭਾਰਤ ਦੇ ਵਿੱਚ ਲੋਕਾਂ ਦੇ ਵਿੱਚ ਫੇਮਸ ਹੋ ਰਿਹਾ ਡਰੈਗਨ ਫਰੂਟ ਜਿਹੜਾ ਵੀ। ਔਰ ਇਹਨੂੰ ਇੱਕ ਇਹਦੇ ਵੱਖਰੇ ਸਵਾਦ ਦੇ ਵਾਸਤੇ ਜਿਹੜਾ ਉਹ ਪਸੰਦ ਕੀਤਾ ਜਾ ਰਿਹਾ। ਤੇ ਜਿਹੜੇ ਗੁਜਰਾਤ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਇਹ ਲੱਗਿਆ ਕਿ ਇਹਦੇ ਨਾਲ ਤਾਂ ਜਿਹੜਾ ਵੀ ਬਹੁਤ ਵੱਡਾ ਬਦਲਾ ਲਿਆ ਜਾ ਸਕਦਾ ਚਾਈਨਾ ਤੋਂ। ਉਹਦਾ ਇਹ ਫਰੂਟ ਹੈ ਕਿਉਂਕਿ ਡਰੈਗਨ ਨਾਮ ਹੈ ਤੇ ਉਹਨੂੰ ਜਿਹੜਾ ਵੀ ਉਹ ਨਾਮ ਬਦਲ ਦਿੱਤਾ ਜਿਹੜਾ ਵੀ ਉਹ ਗਿਆ। ਔਰ ਇਹਦੇ ਨਾਲ ਕਹਿੰਦੇ ਗੁਜਰਾਤ ਦੇ ਵਿੱਚ ਇਹਨੂੰ ਕਮਲਮ ਕਹਿ ਕੇ ਜਿਹੜਾ ਵੀ ਉਹ ਜਾਣਿਆ ਜਾਊਗਾ। ਇਹਦੇ ਨਾਲ ਨਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵੀ ਉਹ ਇੱਕ ਅਜੀਬ ਕਿਸਮ ਦੀ ਸਾਰੀ ਉਹ ਚੱਲ ਪਈ ਹੈ। ਕੋਈ ਤਾਂ ਇਹ ਜਿਹੜਾ ਵੀ ਕਹਿ ਰਿਹਾ ਕਿ ਜਿਹੜਾ ਸੰਬਿਤ ਪਾਤਰਾ ਹੈ ਉਹਦਾ ਨਾਮ ਜਿਹੜਾ ਵੀ ਉਹ ਖਰਬੂਜਮ ਕਰ ਦਿਓ।
ਜਾਂ ਜਿਹੜਾ ਕੇਲੇ ਦਾ ਨਾਮ ਹੈ ਉਹਦਾ ਕੀ ਕਰ ਦਿਓ, ਆਸਾ ਰਾਮ ਦਾ ਨਾਮ ਕਹਿੰਦੇ ਜੀ ਆਸਾ ਰਾਮਨ ਕਰ ਦਿਓ, ਕਿਉਂਕਿ ਉਹਦੇ ਵਰਗੀ ਦਿੱਖ ਵਾਲੇ ਬਹੁਤ ਸਾਰੇ ਹੋਰ ਜਿਹੜੇ ਜੀ ਉਹ ਦਿਸਣ ਲੱਗ ਪਏ ਨੇ। ਹੈਰਾਨੀ ਵਾਲੀ ਜਿਹੜੀ ਉਹ ਗੱਲ ਇਹ ਆ ਕਿ ਇਹ ਲੋਕ ਕੀ ਸਮਝ ਰਹੇ ਨੇ ਔਰ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਮੂਰਖ ਜਿਹੜਾ ਉਹ ਬਣਾ ਰਹੇ ਆ। ਇਹ ਵੀ ਕਹੀ ਜਾਂਦੇ ਆ ਕਿ ਨਾਮ ਬਦਲਣ ਦੇ ਪਿੱਛੇ ਕੋਈ ਰਾਜਨੀਤਿਕ ਕਾਰਨ ਜਿਹੜਾ ਉਹ ਨਹੀਂ ਹੈਗਾ। ਜੇ ਰਾਜਨੀਤਿਕ ਕਾਰਨ ਜਿਹੜਾ ਜੀ ਉਹ ਨਹੀਂ ਗਾ ਤੇ ਕੀ ਇਸ ਫਰੂਟ ਦਾ ਨਾਮ ਬਦਲ ਦੇਣ ਦੇ ਨਾਲ ਕੁਝ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਸੀ, ਤੁਹਾਨੂੰ ਯਾਦ ਹੋਣਾ, ਗੁਜਰਾਤ ਦੇ ਵਿੱਚ ਹੀ ਵਾਪਰੀ ਆ। ਸੜਕ ਦੇ ਉੱਤੇ ਸੁੱਤੇ ਲੋਕਾਂ ਤੇ ਟਰੱਕ ਚੜ ਗਿਆ ਸੀਗਾ ਜੀ, ਜਿਨ੍ਹਾਂ ਕੋਲੇ ਛਾਤੀ ਹੈ ਨਹੀਂ, ਘਰ ਹੀ ਹੈ ਨਹੀਂ ਗਾ, ਕਿ ਉਹਨਾਂ ਨੂੰ ਇਹਦੇ ਨਾਲ ਘਰ ਹੁਣ ਮਿਲ ਜਾਣਗੇ ਜੀ ਇਸ ਫਰੂਟ ਦਾ ਨਾਮ ਜਿਹੜਾ ਉਹ ਬਦਲ ਦੇਣ ਦੇ ਨਾਲ? ਸ਼ਾਇਦ ਜਿਹੜਾ ਜੀ ਨਹੀਂ। ਪਰ ਲੋਕਾਂ ਨੂੰ ਮੂਰਖ ਕਿਵੇਂ ਬਣਾਉਣਾ, ਲੋਕਾਂ ਨੂੰ ਪਿੱਛੇ ਕਿਵੇਂ ਜਿਹੜਾ ਜੀ ਉਹ ਲਾਉਣਾ, ਉਹ ਇਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ। ਬਿਲਕੁਲ ਜੀ, ਇਹਨਾਂ ਦਾ ਨਾਂ ਤੇ ਕਿਸੇ ਗਿਨੀਜ਼ ਬੁੱਕ ਦੇ ਵਿੱਚ ਚਾਹੀਦਾ ਇਹਨਾਂ ਕੰਮਾਂ ਦੇ ਲਈ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਠੰਡ ਦੇ ਪ੍ਰਕੋਪ ਦੀ ਪੂਰੀ ਤਰ੍ਹਾਂ ਛਾਇਆ ਹੋਇਆ। ਦੇਖੋ, ਇਹ ਘਟਣ ਦਾ ਨਾਮ ਅਜੇ ਨਹੀਂ ਉਹ ਲੈ ਰਿਹਾ ਔਰ ਇਹ ਕਿਹਾ ਜਾ ਰਿਹਾ ਕਿ 24-25 ਨੂੰ ਮੀਂਹ ਪੈ ਸਕਦਾ ਫਿਰ ਇੱਕ ਵਾਰੀ। ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਆ ਉਹ ਸਨੋ ਪਊਗੀ ਕੱਲ ਨੂੰ, ਜਿਹੜਾ ਵੀ ਇਹ ਕਿਹਾ ਜਾ ਰਿਹਾ। ਔਰ ਤੂਫਾਨ ਦੀ ਪੇਸ਼ੀਨਗੋਈ ਵੀ ਜਿਹੜੀ ਹੋਈ ਹੈ ਕਿ ਤੂਫਾਨ ਚੱਲ ਸਕਦਾ ਸਨੋ ਦਾ ਜਿਹੜਾ ਵੀ, ਉਹਦੇ ਨਾਲ ਖਿੱਤੇ ਦੇ ਵਿੱਚ ਜਿਹੜੀ ਵੀ ਉਹ ਠੰਡ ਵਧੂਗੀ। ਇੰਨਾ ਹੈ ਕਿ ਜਦੋਂ ਇਹਨਾਂ ਦਿਨਾਂ ਦੇ ਵਿੱਚ ਮੌਸਮ ਵੈਸੇ ਆਮ ਤੌਰ ਦੇ ਉੱਤੇ ਕਾਫੀ ਖੁੱਲ੍ਹ ਜਾਂਦਾ, ਇਸ ਵਾਰੀ ਕੋਈ ਬਹੁਤਾ ਫਰਕ ਜਿਹੜਾ ਜੀ ਉਹ ਨਹੀਂ ਪੈ ਰਿਹਾ। ਅੰਮ੍ਰਿਤਸਰ ਦਾ ਜਿਹੜਾ ਤਾਪਮਾਨ ਹੈ ਉਹ ਘੱਟੋ ਘੱਟ ਜਿਹੜਾ ਜੀ ਉਹ 3 ਡਿਗਰੀ ਸੈਲਸੀਅਸ ਅਜੇ ਵੀ ਜਿਹੜਾ ਉਹ ਦਰਜ ਕੀਤਾ ਗਿਆ। ਆਦਮਪੁਰ ਤੇ ਪਠਾਨਕੋਟ ਦੇ ਵਿੱਚ ਵੀ ਇਹ ਤਾਪਮਾਨ ਇੰਨਾ ਕੁ ਹੈ। ਚੰਡੀਗੜ੍ਹ ਦੇ ਵਿੱਚ ਵੀ ਤਾਪਮਾਨ 6 ਡਿਗਰੀ ਜਿਹੜਾ ਉਹ ਰਿਹਾ। ਹਰਿਆਣੇ ਦਾ ਨਾਰਨੌਲ ਸਭ ਤੋਂ ਠੰਡਾ ਰਿਹਾ ਜੀ, ਉਹ 3.5 ਡਿਗਰੀ ਸੈਲਸੀਅਸ ਇੱਥੇ ਰਿਹਾ। ਦਿੱਲੀ ਦਾ ਤਾਪਮਾਨ ਜਿਹੜਾ ਸੀਗਾ ਜੀ ਉਹ ਘੱਟੋ ਘੱਟ 6.5 ਡਿਗਰੀ ਦੇ ਕਰੀਬ ਜਿਹੜਾ ਉਹ ਦਰਜ ਕੀਤਾ ਗਿਆ। ਸ੍ਰੀਨਗਰ ਦੇ ਵਿੱਚ ਜਿਹੜੀ ਉਹ ਠੰਡ ਨੇ ਇੱਕਦਮ ਫੇਰ ਜਿਹੜਾ ਜੀ ਉਹ ਜ਼ੋਰ ਫੜਿਆ। ਸ੍ਰੀਨਗਰ ਦੇ ਵਿੱਚ ਜਿਹੜਾ ਤਾਪਮਾਨ ਹੈ ਜੀ ਉਹ -7 ਡਿਗਰੀ ਸੈਲਸੀਅਸ ਜਿਹੜਾ ਉਹ ਦਰਜ ਕੀਤਾ ਗਿਆ। ਗੁਲਮਰਗ, ਪਹਿਲਗਾਮ, ਕਾਜੀਗੁੰਡ, ਕੁਪਵਾੜਾ ਦੇ ਵਿੱਚ ਵੀ ਬਰਫ਼ ਜਿਹੜੀ ਜੀ ਉਹ ਜੰਮੀ ਰਹੀ। ਡੱਲ ਝੀਲ ਪਿਛਲੇ ਕਈ ਦਿਨਾਂ ਤੋਂ ਜੰਮੀ ਹੋਈ ਹੈ। ਜਿਹੜੀਆਂ ਸ਼ੀਤ ਹਵਾਵਾਂ ਨੇ, ਬਹੁਤ ਠੰਡੀ ਹਵਾ ਜਿਹੜੀ ਜੀ ਉਹ ਚੱਲਦੀ ਹੈ। ਕੱਲ ਤੇ ਪਰਸੋਂ 2 ਦਿਨ ਵੇਲੇ ਧੁੱਪ ਜਿਹੜੀ ਉਹ ਨਿਕਲੀ, ਪਰ ਧੁੱਪ ਠੰਡੀ ਹੈ ਕਿਉਂਕਿ ਉਹਦੇ ਵਿੱਚ ਠੰਡੀ ਹਵਾ ਦਾ ਜਿਹੜਾ ਪ੍ਰਕੋਪ ਹੈ। ਔਰ ਖਾਸ ਤੌਰ ਦੇ ਉੱਤੇ ਜਦੋਂ ਇੱਕ ਪਾਸੇ ਹਿਮਾਚਲ, ਦੂਜੇ ਪਾਸੇ ਜੰਮੂ ਕਸ਼ਮੀਰ ਜਿਹੜਾ ਜੀ ਦੋਨਾਂ ਸਾਈਡਾਂ ਦੇ ਉੱਤੇ ਸਨੋ ਪੈਂਦੀ ਹੈ, ਉਹ ਇਸ ਖਿੱਤੇ ਨੂੰ ਜਿਹੜਾ ਜੀ ਉਹ ਠਾਰ ਦਿੰਦੀ। ਨੇਚਰ ਹੈ, ਕੁਦਰਤ ਹੈ, ਕਿਸੇ ਦਾ ਉਹਦੇ ਉੱਤੇ ਕੋਈ ਜ਼ੋਰ ਨਿਗਾ ਜੀ। ਸ਼ਾਇਦ ਉਹ ਵੀ ਇਮਤਿਹਾਨ ਜਿਹੜਾ ਜੀ ਉਹ ਕਿਸਾਨਾਂ ਦਾ ਕਿਤੇ ਨਾ ਕਿਤੇ ਲੈ ਰਹੀ ਆ ਵੀ ਕਿੰਨੇ ਕੁ ਸਟਰੋਂਗ ਨੇ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।